ਉਹਨਾਂ ਨੇ ਇਹ ਕਿਹਾ ਆ ਵੀ ਰਸ਼ੀਆ ਵਾਲਿਆਂ ਨੂੰ ਮੈਂ ਹੁਣ ਵਲਾਡੀਮੀਰ ਪੁਟਿਨ ਨੂੰ 50 ਦਿਨ ਦਿੰਦਾ ਆ ਵੀ ਜੇ ਪੀਸ ਦੀ ਡੀਲ ਬਣਾ ਲੈਣ, ਨਹੀਂ ਤਾਂ 100% ਜਿਹੜਾ ਟੈਰਿਫ ਆ ਉਹ ਰਸ਼ੀਆ ਦੇ ਉੱਤੇ ਲੱਗਣ ਜਾ ਰਿਹਾ ਹੈਗਾ। ਟਰੰਪ ਉਹਨਾਂ ਨੇ ਇਹ ਕਿਹਾ ਵੀ ਬਿਲੀਅਨਸ ਆਫ ਡਾਲਰ ਦੇ ਜਿਹੜੇ ਯੂਐਸ ਦੇ ਆਰਮਸ ਹੈਗੇ ਆ ਉਹ ਪਰਚੇਜ਼ ਕੀਤੇ ਜਾਣਗੇ, ਜਿੱਦਾਂ ਜਰਮਨੀ, ਫਿਨਲੈਂਡ, ਡੈਨਮਾਰਕ ਵੱਲੋਂ ਵੀ, ਤੇ ਇਮੀਡੀਏਟਲੀ ਉਹ ਡਿਸਟ੍ਰੀਬਿਊਟ ਕੀਤੇ ਜਾਊਗੇ ਯੂਕਰੇਨ ਨੂੰ। ਸੋ ਇਹ ਕਹਿੰਦੇ ਵੀ ਇੱਕ ਬਹੁਤ ਵੱਡੀ ਜਿਹੜੀ ਅਨਾਉਂਸਮੈਂਟ ਆ ਉਹ ਪ੍ਰੈਜ਼ੀਡੈਂਟ ਟਰੰਪ ਹੋਣਾ ਵੱਲੋਂ ਦਿੱਤੀ ਗਈ ਹੈਗੀ ਆ। ਰੂਟੇ ਜੋ ਆ ਯੂਐਨ ਦੇ ਸੈਕਟਰੀ ਜਨਰਲ, ਤੇ ਉਹਨਾਂ ਨੇ ਕਿਹਾ ਵੀ ਪਿਛਲੀ ਜਿਹੜੀ ਸਮਿਟ ਹੋਈ ਸੀਗੀ ਉਹਦੇ ਵਿੱਚ ਕਾਫੀ ਵੱਡੀ ਜਿਹੜੀ ਸਕਸੈਸ ਆ ਉਹਨਾਂ ਨੂੰ ਮਿਲੀ ਹੈਗੀ ਆ ਡਿਫੈਂਸ ਸਪੈਂਡਿੰਗ ਦੇ ਵਿੱਚ, ਕਿਉਂਕਿ ਲਗਭਗ 5% ਜਿਹੜਾ ਨੇਸ਼ਨ ਦਾ ਜੀਡੀਪੀ ਆ ਉਹ ਬਹੁਤ ਸਾਰੇ ਮੁਲਕਾਂ ਨੇ ਕਿਹਾ ਵੀ ਅਸੀਂ ਡਿਫੈਂਸ ਦੇ ਉੱਤੇ ਲਾਵਾਂਗੇ। ਜੀ, ਬਿਲਕੁਲ। ਉੱਦਾਂ ਜੇ ਦੇਖਿਆ ਜਾਵੇ ਤਾਂ ਅਮਰੀਕਾ ਤੇ ਜਿਹੜਾ ਰਸ਼ੀਆ ਦੇ ਦਰਮਿਆਨ ਕੋਈ ਬਹੁਤਾ ਐਕਸਪੋਰਟ ਇੰਪੋਰਟ ਚੱਲਦਾ ਨਹੀਂ ਆ। ਸੈਂਕਸ਼ਨਸ ਆਲਰੇਡੀ ਰਸ਼ੀਆ ਦੇ ਉੱਤੇ ਬਹੁਤ ਜ਼ਿਆਦਾ ਜਿਹੜੀਆਂ ਉਹ ਲੱਗੀਆਂ ਹੈਗੀਆਂ। ਸੋ 100% ਟੈਰਿਫ ਲਾ ਤਾਂ ਜਿਹੜਾ ਉਹ ਦੇਣਗੇ, ਇਹਦੇ ਨਾਲ ਕੀ ਫਰਕ ਜਿਹੜਾ ਆ ਉਹਨਾਂ ਨੂੰ ਪਊਗਾ, ਇਹ ਦੇਖਣ ਵਾਲੀ ਗੱਲ ਆ। ਅਮਰੀਕਾ ਦੀ ਕੋਸ਼ਿਸ਼ ਕਾਫੀ ਚਿਰ ਤੋਂ ਇਹ ਚੱਲ ਰਹੀ ਆ ਵੀ ਹੋਰ ਮੁਲਕ ਜਿਹੜੇ ਆ ਰਸ਼ੀਆ ਦੇ ਨਾਲ ਸੰਬੰਧ ਜਿਹੜੇ ਉਹ ਨਾ ਬਣਾ ਕੇ ਜਿਹੜੇ ਉਹ ਰੱਖਣ। ਰੀਜ਼ਨ ਉਸ ਦੇ ਵਿੱਚ ਇਹੀ ਆ ਵੀ ਰਸ਼ੀਆ ਨੇ ਜਿਹੜਾ ਯੂਕਰੇਨ ਦੇ ਉੱਤੇ ਹਮਲਾ ਕੀਤਾ ਸੀ, ਇੱਕ ਟਾਈਮ ਦੇ ਉੱਤੇ ਰਸ਼ੀਆ ਨੂੰ ਜਿਹੜਾ ਉਹ ਬੈਟਰ ਦੱਸ ਰਹੇ ਸੀਗੇ, ਤੇ ਪੁਤਿਨ ਨੂੰ ਬੜਾ ਚੰਗਾ ਉਹਨਾਂ ਦਾ ਆਪਣਾ ਉਹ ਮਿੱਤਰ ਵੀ ਜਿਹੜਾ ਉਹ ਦੱਸਦੇ ਰਹੇ ਆ। ਪਰ ਹੁਣ ਉਹਨਾਂ ਦਾ ਥੋੜਾ ਜਿਹਾ ਜਿਹੜਾ ਸੁਭਾਅ ਆ ਇਸ ਬਾਬਤ ਜਾਂ ਪੁਤਿਨ ਨੂੰ ਲੈ ਕੇ ਜਿਹੜਾ ਉਹ ਬਦਲਿਆ ਆ। 24 ਘੰਟਿਆਂ 'ਚ ਜੰਗਬੰਦੀ ਕਰਾਉਣ ਦੀ ਜ਼ਰੂਰ ਰਾਸ਼ਟਰਪਤੀ ਟਰੰਪ ਕੈਂਪੇਨ ਦੇ ਉੱਤੇ ਗੱਲ ਕਰਦੇ ਰਹੇ ਆ, ਪਰ ਆਪਣੇ ਸਾਹਮਣੇ ਹੀ ਆ ਵੀ ਜਿਹੜਾ ਪੁਤਿਨ ਆ ਉਹ ਹਟਿਆ ਨਹੀਂ ਸੀਗਾ। ਸੋ ਇਹ ਹੁਣ ਦੇਖੋ ਅੱਗੇ ਕੀ ਹੁੰਦਾ ਆ। ਹੁਣ ਮਿਜ਼ਾਈਲਸ ਵੀ ਜਿਹੜੀਆਂ ਸਪਲਾਈ ਆ ਉਹ ਕੀਤੀਆਂ ਜਾਣਗੀਆਂ। 50 ਦਿਨਾਂ ਦਾ ਅਲਟੀਮੇਟਮ ਓਵਰਆਲ ਐਕਚੁਅਲ 'ਚ ਕੀ ਜਿਹੜਾ ਪੁਤਿਨ ਆ ਉਹ ਇਸ ਤੋਂ ਡਰਦਾ ਆ, ਇਹ ਦੇਖਣ ਵਾਲੀ ਜਿਹੜੀ ਉਹ ਗੱਲ ਹੈਗੀ ਆ। ਸੋ ਨਾਟੋ ਦੇ ਉੱਤੇ ਜਾ ਕੇ ਉੱਥੇ ਜਿਹੜਾ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਟਰੰਪ ਨੇ ਇਹ ਜਿਹੜੀ ਗੱਲ ਜਿਹੜੀ ਉਹ ਦੱਸੀ ਆ। ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜਾ ਯੂਐਸ ਆ ਉਸਦੇ ਕੋਲ ਆਪਣੇ ਜਿਹੜੇ ਸਟਾਕ ਪਾਈਲ ਆ ਉਹ ਬਰਕਰਾਰ ਰੱਖੇ ਜਾਣਗੇ, ਜਿਹੜੇ ਗਲੋਬਲ ਮਿਸ਼ਨਸ ਦੇ ਲਈ ਉਹਨਾਂ ਨੇ ਵਰਤੇ ਹੈਗੇ ਆ। ਸੋ ਇੱਕ ਬਿੱਲ ਜਿਹੜਾ ਆ ਸੈਨੇਟ ਦੇ ਵਿੱਚ ਇਸ ਟਾਈਮ ਉਹ ਚੱਲ ਰਿਹਾ ਆ ਵੀ ਉਹਨਾਂ ਮੁਲਕਾਂ ਦੇ ਉੱਤੇ ਜਿਹੜਾ ਇੰਪੋਰਟ ਡਿਊਟੀਆਂ ਜਿਹੜੀਆਂ ਉਹ ਲਾਉਣੀਆਂ, ਟੈਰਿਫ ਲਾਉਣੇ, 500% ਤੱਕ ਦੇ ਜਿਹੜੇ ਟੈਰਿਫ ਜਿਹੜੇ ਉਹ ਲੱਗਣੇ ਆ ਉਹਨਾਂ ਜਿਹੜਾ ਮੁਲਕਾਂ ਦੇ ਉੱਤੇ ਜਿਹੜਾ ਰਸ਼ੀਅਨ ਤੇਲ ਜਿਨ੍ਹਾਂ ਨੇ ਬਾਏ ਕੀਤਾ ਆ। ਉਹਨਾਂ ਵਿੱਚ ਇੰਡੀਆ, ਚਾਈਨਾ ਤੇ ਹੋਰ ਜਿਹੜੇ ਮੁਲਕ ਆ ਇਸ ਦੇ ਵਿੱਚ ਆਉਂਦੇ ਹੈਗੇ ਆ। ਪਰ ਟਰੰਪ ਕਹਿੰਦੇ ਉਹ ਕਹਿ ਰਹੇ ਆ ਵੀ 500% ਟੂ ਹੈਗਾ ਆ, ਪਰ ਉਹ ਜਿਹੜਾ 100% ਟੈਰਿਫ ਜਿਹੜਾ ਆ ਉਹ ਲਾ ਸਕਦੇ ਆ ਸੈਨੇਟ ਦੇ ਅਪਰੂਵਲ ਤੋਂ ਬਗੈਰ। ਤੇ ਇਹ ਇਸ ਚੀਜ਼ ਨੂੰ ਲੈ ਕੇ ਇਹ ਦੇਖਣਾ ਹੋਊਗਾ। ਟਰੰਪ ਦੇ ਦੁਆਰਾ ਯੂਕਰੇਨ ਨੂੰ ਅਗਰੈਸਿਵਲੀ ਹੁਣ ਵੈਪਨਸ ਜਿਹੜੇ ਉਹ ਦੇਣ ਦੀ ਜਿਹੜੀ ਗੱਲ ਆ, ਇਸ ਦਾ ਕਿੰਨਾ ਕੁ ਅਸਰ ਪੁਤਿਨ ਦੇ ਉੱਤੇ ਜਿਹੜਾ ਉਹ ਪੈਂਦਾ ਆ ਉਹ ਦੇਖਣ ਵਾਲੀ ਗੱਲ ਆ। ਪੁਤਿਨ ਇੱਕ ਟਾਈਮ ਦੇ ਉੱਤੇ ਉਸ ਨੂੰ ਸ਼ਾਇਦ ਲੱਗ ਰਿਹਾ ਸੀਗਾ ਵੀ ਟਰੰਪ ਹੁਣੀ ਜਿਹੜੇ ਉਹਨਾਂ ਦੇ ਉਲਟ ਕੋਈ ਬਾੜੀ ਕਾਰਵਾਈ ਨਹੀਂ ਕਰ ਸਕਦੇ, ਪਰ ਹੁਣ ਜਦੋਂ ਤੋਂ ਰੁੱਖ ਉਹਨਾਂ ਦਾ ਬਦਲਿਆ ਆ ਉਹ ਦੇਖਣ ਵਾਲੀ ਗੱਲ ਆ। ਇਹ ਜਦੋਂ ਪਿਛਲੇ ਵੀਕ ਹਰਜੋਤ ਸਿੰਘ ਜੀ ਇਹ ਬਿਆਨ ਰਾਸ਼ਟਰਪਤੀ ਟਰੰਪ ਹੁਣਾਂ ਨੇ ਦੇਣੇ ਸ਼ੁਰੂ ਕੀਤੇ ਸੀ, ਉਦੋਂ ਬਹੁਤ ਸਾਰੇ ਜਿਹੜੇ ਅਮਰੀਕਨ ਲਾਅ ਮੇਕਰਸ ਆ, ਸੈਨੇਟਰਸ ਆ ਤੇ ਜਿਹੜੇ ਹਾਊਸ ਦੇ ਜਿਹੜੇ ਵਿੱਚ ਆ, ਉਹਨਾਂ ਨੇ ਖੁਸ਼ੀ ਇਸ ਗੱਲੋਂ ਜਿਹੜੀ ਉਹ ਜਤਾਈ ਸੀ। ਕਹਿੰਦੇ ਵੀ ਜਿਹੜੇ ਆਈਸੋਲੇਸ਼ਨਿਸਟ ਡਿਪਾਰਟਮੈਂਟ ਆਫ ਡਿਫੈਂਸ ਦੇ ਵਿੱਚ ਆ ਉਹਨਾਂ ਨੂੰ ਲਾਂਭੇ ਜਿਹੜਾ ਉਹ ਰੱਖਣਾ ਚਾਹੀਦਾ, ਤੇ ਸਾਨੂੰ ਬਹੁਤ ਖੁਸ਼ੀ ਆ ਵੀ ਜਿਹੜੇ ਟਰੰਪ ਆ ਉਹ ਮੁੜ ਯੂਕਰੇਨ ਦੀ ਹਮਾਇਤ ਦੇ ਉੱਤੇ ਆਏ ਹੈਗੇ ਆ। ਸੋ ਫਰਵਰੀ ਮਹੀਨੇ 'ਚ ਹਰਜੋਤ ਸਿੰਘ ਜੀ ਉਹ ਜਿਹੜੀ ਇਨਫੇਮਸ ਮੀਟਿੰਗ ਆ ਉਹ ਸਾਰਿਆਂ ਨੂੰ ਯਾਦ ਹੀ ਜਿਹੜੀ ਉਹ ਹੋਣੀ ਆ ਵੀ ਜਿਸ ਤਰੀਕੇ ਨਾਲ ਜਦ ਜ਼ੈਲੈਂਸਕੀ ਇੱਥੇ ਵਾਈਟ ਹਾਊਸ ਦੇ ਵਿੱਚ ਆਇਆ ਸੀ ਤਾਂ ਉਦੋਂ ਕਿਸ ਤਰੀਕੇ ਦਾ ਜਿਹੜਾ ਰਵੱਈਆ ਤੇ ਕਿਸ ਤਰੀਕੇ ਦਾ ਜਿਹੜੇ ਤੂੰ ਮੈਂ ਜਿਹੜੀ ਉਹ ਹੋਈ ਸੀ। ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੇ ਇੰਗਲੈਂਡ ਨੂੰ ਜਾ ਰਹੇ ਹੈਗੇ ਆ। ਕਈ ਸਾਰੀਆਂ ਉਹਨਾਂ ਦੀਆਂ ਕੰਪਲੇਨਸ ਵੀ ਹੋ ਗਈਆਂ। ਯੂਐਸ ਦੇ ਪ੍ਰੈਜ਼ੀਡੈਂਟ ਨੂੰ ਕਿੰਗ ਚਾਰਲਸ 3 ਵੱਲੋਂ ਇਨਵਾਈਟ ਕੀਤਾ ਗਿਆ ਹੈ। ਸਤੰਬਰ 17 ਤੋਂ ਲੈ ਕੇ 19 ਤੱਕ
ਇਹ ਉਹਨਾਂ ਦੀ ਸੈਕੰਡ ਫੁੱਲ ਬਲੋਨ ਸਟੇਟ ਵਿਜ਼ਿਟ ਹੋਊਗੀ। ਪਹਿਲਾਂ ਜਿਹੜਾ ਉਹਨਾਂ ਦਾ ਟ੍ਰਿਪ ਸੀਗਾ 2019 ਦੇ ਵਿੱਚ ਯੂਕੇ ਦਾ ਸੀਗਾ, ਜਦੋਂ ਐਜ਼ ਏ ਸਟੇਟ ਵਿਜ਼ਿਟ ਉਹ ਗਏ ਸੀ। ਬਹੁਤ ਸਾਰੇ ਜਿਹੜੇ ਐਮਪੀਜ਼ ਆ ਉਹ ਇਸ ਟ੍ਰਿਪ ਦੇ ਉੱਤੇ ਕੁਐਸਚਨ ਵੀ ਚੁੱਕ ਰਹੇ ਹੈਗੇ ਆ, ਜਿਸ ਹਿਸਾਬ ਦੇ ਨਾਲ ਈਵਨ ਇੰਗਲੈਂਡ ਦੇ ਨਾਲ ਰਿਲੇਸ਼ਨ ਅਮਰੀਕਾ ਦੇ ਚੱਲ ਰਹੇ ਹੈਗੇ ਆ ਟੈਰਿਫਸ ਨੂੰ ਲੈ ਕੇ। ਸੋ ਇਹ ਵੀ ਇੱਕ ਵੱਡਾ ਇਸ਼ੂ ਜਿਹੜਾ ਆ ਉਹ ਬਣਦਾ ਜਾ ਰਿਹਾ ਹੈ। ਜੀ 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 ਹਰਜੋਤ ਸਿੰਘ ਜੀ ਕਰੋ ਕੰਟੀਨਿਊ ਜੀ। ਜੀ ਅਗਲੀ ਖਬਰ ਜਿਹੜੀ ਆ ਉਹ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਨਾਲ ਰਿਲੇਟਡ ਹੀ ਆ। ਐਪਸਟੀਨ ਸਟੋਰੀ ਨੂੰ ਲੈ ਕੇ ਜੋ ਹੁਣ ਟਰੰਪ ਹੋਣਾ ਦੇ ਜਿਹੜੇ ਸਪੋਰਟਰ ਆ ਉਹਨਾਂ ਦਾ ਆਪਸ ਦੇ ਵਿੱਚ ਕਾਫੀ ਜਿਹੜਾ ਇੱਕ ਦੂਜੇ ਨਾਲ ਲੜਾਈ ਝਗੜਾ ਵੀ ਚੱਲ ਰਿਹਾ ਹੈਗਾ। ਬਹੁਤ ਸਾਰੇ ਜਿਹੜੇ ਸਪੋਰਟਰਸ ਆ ਟਰੰਪ ਹੋਣਾ ਦੇ, ਉਹ ਇਹ ਕਹਿੰਦੇ ਆ ਵੀ ਜਿਹੜੀਆਂ ਐਪਸਟੀਨ ਦੀਆਂ ਫਾਈਲਸ ਆ ਉਹਨਾਂ ਨੂੰ ਜੋ ਅਟਾਰਨੀ ਜਨਰਲ ਪੈਮ ਬੌਂਡੀ ਵੱਲੋਂ ਹੁਣ ਇਹ ਕਹਿ ਦਿੱਤਾ ਗਿਆ ਵੀ ਉਹਨਾਂ 'ਚ ਤਾਂ ਕੁਛ ਨਹੀਂ, ਇਹ ਟੋਟਲੀ ਰੋਂਗ ਹੈਗਾ ਆ, ਉਹ ਪੂਰੀਆਂ ਡਿਸਕਲੋਜ਼ ਹੋਣੀਆਂ ਚਾਹੀਦੀਆਂ। ਇਹਦੇ ਵਿੱਚ ਟੱਕਰ ਕਾਰਲਸਨ ਵੀ ਓਪਨਲੀ ਇਹਦੇ ਅਗੇਂਸਟ ਆਏ ਹੈਗੇ ਆ। ਐਲੋਨ ਮਸਕ ਦਾ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਆ ਵਿਰੋਧ ਜਿਹੜਾ ਉਹ ਕਰ ਰਹੇ ਹੈਗੇ ਆ। ਮਾਰਕ ਡੇਵਿਸ ਮੈਗਾ ਦੇ ਇੱਕ ਲੀਗਲ ਰੋਲਰ ਆ ਤੇ ਓਕੇਜਨਲ ਆਫਿਸ ਵਿਜ਼ਟਰ ਹੈਗੇ ਆ। ਉਹ ਟਰੰਪ ਉਹਨਾਂ ਨੂੰ ਡਿਫੈਂਡ ਕਰ ਰਹੇ ਹੈਗੇ ਆ, ਜਸਟਿਸ ਡਿਪਾਰਟਮੈਂਟ ਨੂੰ ਡਿਫੈਂਡ ਕਰ ਰਹੇ ਆ। ਪਰ ਕਈ ਲੋਕ ਜਿਹੜੇ ਆ ਉਹ ਕਹਿੰਦੇ ਵੀ ਨਹੀਂ, ਇਹ ਟੋਟਲੀ ਗਲਤ ਆ, ਉਹ ਜਿਹੜੀ ਰਿਪੋਰਟ ਆ ਉਹ ਬਾਹਰ ਆਣੀ ਚਾਹੀਦੀ ਹੈਗੀ ਆ। ਸੋ ਇਹ ਇੱਕ ਇਸ਼ੂ ਵੱਡਾ ਬਣਿਆ ਹੋਇਆ ਹੈਗਾ ਇਸ ਐਪਸਟੀਨ ਦੀਆਂ ਜੋ ਫਾਈਲਸ ਆ ਉਹਨਾਂ ਨੂੰ ਲੈ ਕੇ। ਜੀ ਐਪਸਟੀਨ ਫਾਈਲਸ ਨੂੰ ਲੈ ਕੇ ਤਾਂ ਹਰਜੋਤ ਸਿੰਘ ਜੀ ਕੰਮ ਕਾਫੀ ਜ਼ਿਆਦਾ ਇਹਨਾਂ ਦਾ ਫਾਲ ਆਊਟ ਆ ਉਹ ਹੋ ਰਿਹਾ। ਡੈਨ ਬੰਜੀਨੋ FBI ਦਾ ਜਿਹੜਾ ਡਿਪਟੀ ਡਾਇਰੈਕਟਰ ਆ, ਉਸ ਦੇ ਅਸਤੀਫੇ ਦੀਆਂ ਜਿਹੜੀਆਂ ਚਰਚਾਵਾਂ ਆ ਵੀਕਐਂਡ ਦੇ ਉੱਤੇ ਜਿਹੜੀਆਂ ਉਹ ਚੱਲ ਪਈਆਂ ਸੀਗੀਆਂ ਵੀ ਉੱਥੇ ਕੀ ਜਿਹੜਾ ਉਹ ਬਣ ਸਕਦਾ ਆ। ਮਾਗਾ ਵਾਲੇ ਇਹ ਉਹੀ ਆ ਜਦੋਂ ਵੋਟਾਂ ਲੈਣੀਆਂ ਸੀ ਕਹਿੰਦੇ ਸੀਗੇ ਵੀ ਟਰੰਪ ਨੂੰ ਜਿਤਾਓ ਤਾਂ ਐਪਸਟੀਨ ਦੀ ਲਿਸਟ ਜਿਹੜੀ ਆ ਉਹ ਸਾਹਮਣੇ ਜਿਹੜੀ ਉਹ ਆਊਗੀ। ਸੋ ਹੁਣ ਮਸਲਾ ਜਿਹੜਾ ਇੰਪਲੋਡ ਜਿਹੜੀ ਉਹ ਕਹਿੰਦੇ ਵੀ ਪਾਰਟੀ ਆ ਇਸ ਬਾਬਤ ਲੈ ਕੇ ਜਿਹੜੀ ਉਹ ਹੋ ਰਹੀ ਹੈਗੀ ਆ। ਸੋ ਇੱਥੋਂ ਤੱਕ ਕਿ FBI ਨੇ ਜਿਹੜਾ ਪ੍ਰਿੰਸ ਐਂਡਰਿਊ ਆ ਜਿੱਥੇ ਇੰਗਲੈਂਡ ਨੂੰ ਜਾਣਾ, ਇੰਗਲੈਂਡ ਦਾ ਜਿਹੜਾ ਰਾਜਿਆਂ ਦੀ ਸ਼ਾਹੀ ਘਰਾਣੇ ਦੇ ਵਿੱਚੋਂ ਇੱਕ ਆ, ਉਸ ਦੀ ਇਨਵੈਸਟੀਗੇਸ਼ਨ ਆਲਰੇਡੀ FBI ਨੇ ਜਿਹੜੀ ਉਹ ਬੰਦ ਕਰ ਦਿੱਤੀ ਆ। ਪੈਮ ਬੌਂਡੀ ਉਹੀ ਨੇ ਜਿਨ੍ਹਾਂ ਨੇ ਬਹੁਤ ਸਾਰੇ ਜਿਹੜੇ ਇਨਫਲੂਐਂਸਰ, ਰਾਈਟ ਵਿੰਗ ਇਨਫਲੂਐਂਸਰ ਨੂੰ ਬੁਲਾ ਕੇ ਫੋਲਡਰਸ ਜਿਹੜੇ ਉਹ ਦਿੱਤੇ ਸੀ, ਐਪਸਟੀਨ ਫਾਈਲਸ ਪਾਰਟ 1। ਉਹਨਾਂ ਨੇ ਬਿਆਨ ਉਦੋਂ ਦਿੱਤਾ ਸੀ, ਐਪਸਟੀਨ ਫਾਈਲ ਮੇਰੇ ਡੈਸਕ ਦੇ ਉੱਤੇ ਪਈ ਆ, ਜਲਦ ਹੀ ਤੁਹਾਨੂੰ ਜਿਹੜਾ ਉਸ ਦੇ ਬਾਰੇ ਦੱਸਿਆ ਜਾਊਗਾ। ਅੱਜ ਉਹਨਾਂ ਨੂੰ ਉਹੀ ਜਿਹੜੀਆਂ ਗੱਲਾਂ ਆ ਉਹ ਜਿਹੜੀਆਂ ਸਮਝਾਉਣੀਆਂ ਆ ਉਹ ਔਖੀਆਂ ਹੋ ਰਹੀਆਂ ਆ। ਉਦੋਂ ਫਿਰ ਹੁਣ ਇਹ ਉਸ ਗੱਲ ਤੋਂ ਟਾਲਾ ਵੱਟ ਰਹੇ ਆ ਤੇ ਯੂ ਟਰਨ ਉਹਨਾਂ ਨੇ ਮਾਰਿਆ ਹੋਇਆ ਆ ਵੀ ਨਹੀਂ ਅਸੀਂ ਤਾਂ ਇੰਟਾਇਰਟੀ ਆਫ ਦੀ ਕੇਸ ਦੀ ਜਿਹੜੀ ਉਹ ਗੱਲ ਕਰ ਰਹੇ ਸੀਗੇ। ਜਿਹੜੀ ਵੀਡੀਓ ਇੱਕ ਜਾਰੀ ਕੀਤੀ ਗਈ ਹੈ ਪ੍ਰਿਜ਼ਨ ਨੂੰ ਜਿਹੜੀ ਉਹ ਲੈ ਕੇ ਆਨਲਾਈਨ ਜਿਹੜੇ ਲੋਕ ਆ ਮੈਟਾ ਡਾਟਾ ਦੇਖ ਕੇ ਕਹਿ ਰਹੇ ਆ, ਕਹਿੰਦੇ ਜੀ ਇਹ ਤਾਂ ਦੇਖੋ ਇਹਨਾਂ ਨੇ 2-3 ਵਾਰੀ ਐਡਿਟ ਕਰਕੇ ਜਿਹੜੀ ਆ ਉਹ ਪੇਸ਼ ਕੀਤੀ ਆ। 1 ਮਿੰਟ ਜਿਹੜੇ 1-2 ਮਿੰਟ ਦੀ ਜਿੱਥੇ ਮਿਸਿੰਗ ਸੀਗੀ ਵੀਡੀਓ, ਜਿਹਦੇ ਵਿੱਚ ਇਵੈਂਚੁਅਲੀ ਕਥਿਤ ਤੌਰ ਤੇ ਇਸਨੇ ਜਿਹੜਾ ਸੁਸਾਈਡ ਕੀਤਾ ਸੀਗਾ, ਉਹ ਕਹਿੰਦੇ ਵੀ ਇਹਨਾਂ ਨੇ ਬਾਅਦ ਚ ਦੱਸਿਆ ਵੀ ਉਹ ਜਿਹੜੀ ਵੀਡੀਓ ਦਾ ਜਿਹੜਾ ਮਿੰਟ ਆ ਉਹ ਪਿਛਲੇ ਕਈ ਚਿਰ ਤੋਂ ਉਹ ਉਸੇ ਟਾਈਮ ਹੀ ਜਿਹੜਾ ਉਹ ਮਿਸ ਹੁੰਦਾ ਹੈ, ਐਵਰੀ ਡੇ ਦਾ ਜਿਹੜਾ ਉਹ ਟਾਈਮ ਜਿਹੜਾ ਉਹ ਮਿਸ ਹੁੰਦਾ ਹੈ। ਕੀ ਇੱਥੋਂ ਇਹ ਪਤਾ ਲੱਗਦਾ ਵੀ ਜਾਂ ਤਾਂ ਐਪਸਟੀਨ ਨੂੰ ਪਤਾ ਸੀਗਾ ਵੀ ਉਦੋਂ ਵੀਡੀਓ ਮੇਰੀ ਨਹੀਂ ਆਉਣੀ, ਤੇ ਜਾਂ ਕਥਿਤ ਤੌਰ ਦੇ ਉੱਤੇ ਜਿਹੜਾ ਇਹ ਦਾਅਵਾ ਕਰਦੇ ਨੇ ਕਾਫੀ ਇਸ ਥਿਊਰੀ ਦੇ ਵਿੱਚ ਵੀ ਇਸ ਨੂੰ ਕਿਸੇ ਨੇ ਮਾਰ ਦਿੱਤਾ, ਕਤਲ ਕੀਤਾ, ਵੀ ਉਹਨੂੰ ਪਤਾ ਸੀਗਾ ਵੀ ਉਸ ਟਾਈਮ ਦੇ ਉੱਤੇ ਵੀਡੀਓ ਨਹੀਂ ਬਣਦੀ ਤੇ ਉਦੋਂ ਕਰੀਏ। ਤੇ ਨਾਲੇ ਇਦਾਂ ਦਾ ਕਿੱਦਾਂ ਦਾ ਵੀ ਹਾਈ ਸਿਕਿਉਰਿਟੀ ਪ੍ਰਿਜ਼ਨ ਹੋਵੇ ਤੇ ਤੁਸੀਂ ਕਹੋ ਵੀ ਪਿਛਲੇ ਕਈ ਮਹੀਨਿਆਂ ਤੋਂ ਸਾਲਾਂ ਤੋਂ ਐਵਰੀ ਟਾਈਮ ਉਸੇ 1 ਮਿੰਟ ਦੀ ਜਿਹੜੀ ਵੀਡੀਓ ਮਿਸ ਹੋ ਰਹੀ ਤੇ ਤੁਸੀਂ ਉਸ ਨੂੰ ਠੀਕ ਨਾ ਜਿਹੜਾ ਉਹ ਕੀਤਾ ਹੋਵੇ। ਸੋ ਸਵਾਲ ਬਹੁਤ ਜ਼ਿਆਦਾ ਜਿਹੜੇ ਉਹ ਉੱਠ ਰਹੇ ਨੇ। ਐਪਸਟੀਨ ਦੀਆਂ ਫਾਈਲਸ, ਐਪਸਟੀਨ ਲਿਸਟ ਦੇ ਉੱਤੇ ਕੌਣ ਆ ਕਿਵੇਂ ਨਹੀਂ ਆ, ਇਹ ਦੇਖਣ ਵਾਲੀ ਗੱਲ ਆ। ਟਰੰਪ ਉਹਨਾਂ ਦੀਆਂ ਬਹੁਤ ਸਾਰੀਆਂ ਫੋਟੋਆਂ ਐਪਸਟੀਨ ਦੇ ਉੱਤੇ, ਐਪਸਟੀਨ ਦੇ ਪ੍ਰਾਈਵੇਟ ਜਿਹੜੇ ਆਈਲੈਂਡ ਦੇ ਉੱਤੇ ਉਹਦੇ ਪ੍ਰਾਈਵੇਟ ਜਹਾਜ਼ ਦੇ ਵਿੱਚ ਜਿਹੜੇ ਉਹ ਜਾਂਦੇ ਰਹੇ। ਇੱਥੋਂ ਤੱਕ ਕਿ ਕੈਂਪੇਨ ਟ੍ਰੇਲ ਦੇ ਉੱਤੇ ਐਪਸਟੀਨ ਦੇ ਪ੍ਰਾਈਵੇਟ ਜੈਟ ਦੀ ਜਿਹੜੀ ਵਰਤੋਂ ਕੀਤੀ ਸੀ ਟਰੰਪ ਹੋਣਾ ਨੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ। ਸੋ ਉਹਨਾਂ ਨੇ ਵਿੱਚ ਇਸ਼ਾਰਾ ਕੀਤਾ ਸੀਗਾ ਵੀ ਐਪਸਟੀਨ ਦੇ ਬਾਰੇ ਹੋਰ ਨਾਮ ਜਿਹੜੇ ਦੱਸਾਂਗੇ ਤਾਂ ਬੜੇ ਗੁੱਡ ਮੈਨ ਜਿਹੜੇ ਆ ਉਹਨਾਂ ਦੇ ਕਹਿ ਸਕਦੇ ਵੀ ਜ਼ਿੰਦਗੀਆਂ ਜਿਹੜੀਆਂ ਬਰਬਾਦ ਹੋ ਜਾਣਗੀਆਂ
ਜੇ ਉਹਨਾਂ ਨੂੰ ਦੱਸਦੇ ਆ। ਸੋ ਇਹ ਆਪਣੇ ਆਪ ਨੂੰ ਤਾਂ ਗੁੱਡਮੈਨ ਜਿਹੜੇ ਉਹ ਦੱਸਦੇ ਆ, ਪਰ ਜੋ ਉਹ ਕਾਂਡ ਕਰਦਾ ਰਿਹਾ, ਜੋ ਉਸਨੇ ਕੀਤਾ ਆ, ਸੈਕਸ ਸਲੇਵ ਬਣਾ ਕੇ ਕੁੜੀਆਂ ਦੇ ਨਾਲ ਉਹ ਕੀਤਾ, ਸੈਕਸ ਟ੍ਰੈਫਿਕਿੰਗ ਦਾ ਕੀਤਾ, ਉਸ ਦੇ ਨਾਲ ਦੀ ਜਿਹੜੀ ਮੈਕਸੀਨ ਹੈਗੀ ਆ, ਜਿਹਨੂੰ ਕੈਦ ਹੋਈ ਆ, ਉਸਦੇ ਪਿਓ ਦੇ ਨਾਲ ਵੀ ਫੋਟੋਆਂ ਟਰੰਪ ਹੋਣਾ ਦੀਆਂ ਜਿਹੜੀਆਂ ਉਹ ਨਿਕਲ ਆਈਆਂ ਆ। ਸੋ ਕਾਫੀ ਕੁਛ ਜਿਹੜਾ ਇਸ ਟਾਈਮ ਚੱਲ ਰਿਹਾ, ਤੇ ਐਪਸਟੀਨ ਫਾਈਲਸ ਤੋਂ ਇਸ ਟਾਈਮ ਟਰੰਪ ਹੋਣੀ ਤੇ ਟਰੰਪ ਪ੍ਰਸ਼ਾਸਨ ਜਿਹੜੇ ਆ ਉਹ ਭੱਜਦੇ ਹੋਏ ਨਜ਼ਰ ਜਿਹੜੇ ਉਹ ਆ ਰਹੇ ਆ, ਵੀ ਖੌਰੇ ਇਹਦੇ ਵਿੱਚੋਂ ਹੋਰ ਕੀ ਜਿਹੜਾ ਉਹ ਨਿਕਲ ਆਊਗਾ। ਤੇ ਜਿਹੜੇ ਮਾਗਾ ਦੇ ਵੀ ਸਪੋਰਟਰਸ ਆ ਉਹ ਇਸ ਦੇ ਉੱਤੇ ਹੁਣ ਇਹਨਾਂ ਨੂੰ ਸਵਾਲ ਕਰ ਰਹੇ ਆ। ਸੋ ਦੇਖੋ ਇਹ ਗੱਲ ਕਿੱਥੇ ਤੱਕ ਅੱਗੇ ਜਿਹੜੀ ਉਹ ਵੱਧਦੀ ਹੈਗੀ ਆ। ਅਗਲੀ ਖਬਰ ਵੱਲ ਚੱਲੀਏ, ਜੋ ਮੈਸਾਚੂਸੇਟਸ ਤੋਂ ਆ ਰਹੀ ਹੈ, ਜਿੱਥੇ 9 ਲੋਕਾਂ ਦੀ ਮੌਤ ਹੋਈ ਆ ਇੱਕ ਅਸਿਸਟਡ ਲਿਵਿੰਗ ਫੈਸਿਲਿਟੀ ਜੋ ਫਾਲ ਰਿਵਰ ਮੈਸਾਚੂਸੇਟਸ ਦੇ ਵਿੱਚ ਆ, ਉੱਥੇ ਅੱਗ ਲੱਗ ਗਈ। 70 ਦੇ ਕਰੀਬ ਲੋਕ ਉਸ ਬਿਲਡਿੰਗ 'ਚ ਰਹਿੰਦੇ ਸੀ। ਕਈ ਲੋਕਾਂ ਨੇ ਛਾਲਾਂ ਮਾਰਨ ਦੀ ਵੀ ਕੋਸ਼ਿਸ਼ ਕੀਤੀ, ਪਰ ਬਹੁਤੇ ਜਿਹੜੇ ਅਸਿਸਟਡ ਲਿਵਿੰਗ ਫੈਸਿਲਿਟੀ ਦੇ ਵਿੱਚ ਲੋਕ ਰਹਿੰਦੇ, ਤੁਹਾਨੂੰ ਪਤਾ ਹੀ ਆ ਵੀ ਉਹ ਵੀਲ ਚੇਅਰ ਦੇ ਉੱਤੇ ਸੀ। ਕੋਈ ਬਹੁਤ ਜ਼ਿਆਦਾ ਬਿਮਾਰ ਆ, ਬਜ਼ੁਰਗ ਟਾਈਪ ਦੇ ਬੰਦੇ ਜਿਹੜੇ ਆ, ਬਜ਼ੁਰਗ ਲੋਕ ਉੱਥੇ ਰਹਿੰਦੇ ਸੀਗੇ। ਸੋ ਮੈਸਾਚੂਸੇਟਸ ਦੇ ਗਵਰਨਰ ਮੌਰਾ ਹੀਲੇ ਉਹਨਾਂ ਨੇ ਇਹ ਕਿਹਾ ਵੀ ਕਈਆਂ ਦੇ ਤਾਂ ਗੈਸ ਟੈਂਕ ਲੱਗੇ ਹੋਏ ਸੀ ਆਕਸੀਜਨ ਦੇ, ਕਈ ਜਿਹੜੇ ਇਮੋਬਲ ਸੀਗੇ, ਕਈ ਵੀਲ ਚੇਅਰ ਦੇ ਉੱਤੇ ਸੀਗੇ। ਆਪਾਂ ਬਚਾਉਣ ਦੀ ਕੋਸ਼ਿਸ਼ ਤਾਂ ਕੀਤੀ ਆ, ਪਰ 9 ਜਾਣਿਆਂ ਦੀ ਮੌਤ ਹੋ ਗਈ, 35 ਜਾਣੇ ਹਸਪਤਾਲ ਦੇ ਵਿੱਚ ਐਡਮਿਟ ਹੋਏ ਆ, ਜਦ ਕਿ 5 ਫਾਇਰ ਫਾਈਟਰਸ ਵੀ ਜਿਹੜੇ ਆ ਉਹ ਫੱਟੜ ਹੋਏ ਹੈਗੇ ਆ। ਇਹਨਾਂ ਚੋਂ ਇੱਕ ਜਣਾ ਬਹੁਤ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈਗਾ। ਸੋ ਇਹ ਨਹੀਂ ਪਤਾ ਚੱਲਿਆ ਵੀ ਸਪ੍ਰਿੰਕਲਰ ਸਿਸਟਮ ਕਿਉਂ ਨਹੀਂ ਉਸ ਬਿਲਡਿੰਗ ਦਾ ਔਨ ਹੋਇਆ, ਕਿਉਂਕਿ ਬਿਲਡਿੰਗ ਤਾਂ ਪੁਰਾਣੀ ਸੀ, 1964 ਦੀ ਬਣੀ, ਪਰ 2000 ਦੇ ਵਿੱਚ ਟੋਟਲੀ ਜਿਹੜੀ ਆ ਉਹ ਰੀਮਾਡਲ ਕੀਤੀ ਗਈ ਸੀ, ਤੇ ਕਹਿੰਦੇ ਉਹਦੀ ਕੰਡੀਸ਼ਨ ਜਿਹੜੀ ਸੀ ਕਾਫੀ ਗੁੱਡ ਸੀਗੀ, ਫਿਜ਼ੀਕਲ ਕੰਡੀਸ਼ਨ। ਸੋ ਫਾਲ ਰਿਵਰ ਜੋ ਮੈਸਾਚੂਸੇਟਸ ਰੋਡ ਆਈਲੈਂਡ ਬਾਰਡਰ ਦੇ ਲਾਗੇ ਆ, 50 ਮੀਲ ਸਾਊਥ ਆਫ ਬੋਸਟਨ, ਉੱਥੇ 9 ਜਾਣਿਆਂ ਦੀ 9 ਬਜ਼ੁਰਗ ਆਪਾਂ ਕਹਿ ਸਕਦੇ ਜਿਨ੍ਹਾਂ ਦੀ ਮੌਤ ਹੋਈ ਹੈ। ਜੀ, ਬਹੁਤ ਹੀ ਮੰਦਭਾਗੀ ਜਿਹੜੀ ਇਹ ਘਟਨਾ ਉੱਥੇ ਵਾਪਰੀ ਆ। ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਕਰਦੇ ਜਾਈਏ, ਟੈਕਸਸ ਦੀ ਜਿਹੜੀ ਫਲੱਡਿੰਗ ਦੀਆਂ ਕੁਝ ਅਪਡੇਟਸ ਹੋਰ ਆ ਰਹੀਆਂ ਆ। 130 ਜਾਣਿਆਂ ਦੀ ਜਿਹੜੀ ਮਰਨ ਵਾਲੀ ਸੰਖਿਆ ਆ ਉਹ ਉੱਥੇ ਵੱਧ ਚੁੱਕੀ ਆ, ਤੇ ਅਜੇ ਵੀ ਜਿਹੜੇ ਮਿਸਿੰਗ ਨੇ ਉਹਨਾਂ ਦੀ ਭਾਲ ਜਾਰੀ ਹੈਗੀ ਆ। ਸੋ 106 ਜਿਹੜੀਆਂ ਮੌਤਾਂ ਆ ਉਹ ਕਰ ਕਾਊਂਟੀ ਦੇ ਵਿੱਚ ਹੋਈਆਂ, ਜਿਨ੍ਹਾਂ 'ਚ 36 ਜਿਹੜੇ ਬੱਚੇ ਆ ਉਹ ਵੀ ਸ਼ਾਮਲ ਸੀਗੇ। ਹੁਣ ਜਿਹੜੀ ਹਰਜੋਤ ਸਿੰਘ ਜੀ ਇੱਕ ਚੀਜ਼ ਸਾਹਮਣੇ ਆ ਰਹੀ ਆ ਵੀ ਆਈ ਥਿੰਕ ਓਬਾਮਾ ਕਾਰਜਕਾਲ ਤੇ ਬਾਈਡਨ ਕਾਰਜਕਾਲ ਦੇ ਦੌਰਾਨ, ਇਨਫੈਕਟ ਬਾਈਡਨ ਕਾਰਜਕਾਲ ਦੇ ਦੌਰਾਨ ਇਸ ਕਾਊਂਟੀ ਨੂੰ ਰਾਸ਼ੀ ਦੇਣ ਦੀ ਗੱਲ ਹੋਈ ਸੀ, ਪਰ ਇਸ ਕਾਊਂਟੀ ਦੇ ਅਧਿਕਾਰੀਆਂ ਨੇ ਨਾ ਕਰ ਦਿੱਤੀ, ਕਹਿੰਦੇ ਅਸੀਂ ਡੈਮੋਕ੍ਰੇਟਾਂ ਤੋਂ ਮਨੀ ਨਹੀਂ ਲੈਣੀ। ਸੋ ਹੁਣ ਤੁਸੀਂ ਇਹ ਹਿਸਾਬ ਲਾ ਲਓ ਵੀ ਇਹ ਫਿਰ ਹੁਣ ਜ਼ਿੰਮੇਵਾਰੀ ਕਿਹਦੇ ਮੋਢਿਆਂ ਦੇ ਉੱਤੇ ਜਿਹੜੀ ਉਹ ਜਾਂਦੀ ਆ। ਜਦ ਟਰੰਪ ਹੁਣਾਂ ਦਾ ਕਾਰਜਕਾਲ ਸੀ ਉਦੋਂ ਉਹਨਾਂ ਨੇ ਨਾ ਕਰਤੀ ਸੀ ਮਨੀ ਦੇਣ ਤੋਂ, ਜਦੋਂ ਦੂਜੇ ਦੇ ਰਹੇ ਸੀਗੇ ਤਾਂ ਉਦੋਂ ਇਹਨਾਂ ਨੇ ਜਿਹੜੀ ਉਹ ਨਾ ਕਰਤੀ, ਅਸੀਂ ਜਿਹੜੀ ਉਹ ਨਹੀਂ ਲੈਣੀ ਹੈਗੀ। ਸੋ ਇਵੈਂਚੁਅਲੀ ਹੋਇਆ ਕੀ ਆ, ਨਾ ਸਾਇਰਨ ਵੱਜੇ, ਨਾ ਉੱਥੇ ਜਿਹੜਾ ਉਹ ਚੱਜ ਦੇ ਨਾਲ ਲੋਕਾਂ ਨੂੰ ਦੱਸ ਹੋਇਆ, ਤੇ ਇੰਨੀਆਂ ਜਿਹੜੀਆਂ ਇਸ ਦੇ ਵਿੱਚ ਮੌਤਾਂ ਜਿਹੜੀਆਂ ਉਹ ਹੋ ਗਈਆਂ, ਜਿਨ੍ਹਾਂ ਦੇ ਵਿੱਚ ਛੋਟੇ-ਛੋਟੇ ਬੱਚੇ ਵੀ ਜਿਹੜੇ ਉਹ ਸ਼ਾਮਲ ਸੀ, ਜਿਹੜੇ ਕਿ ਇੱਕ ਸਮਰ ਕੈਂਪ ਦੇ ਲਈ ਉੱਥੇ ਪਹੁੰਚੇ ਹੋਏ ਸੀ। ਤੇ ਅਜੇ ਸੈਂਕੜੇ ਦੇ ਤਕਰੀਬਨ ਲੋਕ ਅਜਿਹੇ ਨੇ ਜਿਹੜੇ ਮਿਸਿੰਗ ਮੰਨੇ ਜਿਹੜੇ ਉਹ ਜਾਂਦੇ ਨੇ, ਉਹਨਾਂ ਦੀ ਭਾਲ ਜਿਹੜੀ ਉਹ ਚੱਲ ਰਹੀ ਆ। ਮੈਕਸੀਕੋ ਵਾਲਿਆਂ ਨੇ ਸਪੈਸ਼ਲ ਆਪਣੇ ਸਰਚ ਐਂਡ ਰੈਸਕਿਊ ਵਾਲੇ ਬੰਦੇ ਜਿਹੜੇ ਉਹ ਘੱਲੇ। ਜਦੋਂ ਟਰੰਪ ਹੁਣੀ ਕਹਿੰਦੇ ਆ ਵੀ ਮੈਕਸੀਕੋ ਵਾਲੇ ਤਾਂ ਸਿਰਫ ਸਾਨੂੰ ਰੇਪਿਸਟ ਤੇ ਜਿਹੜੇ ਮਰਡਰਰ ਕਰਦੇ ਆ, ਪਰ ਹੁਣ ਤੁਸੀਂ ਇਹ ਦੇਖੋ ਵੀ ਉਹਨਾਂ ਨੇ ਉਹ ਲੋਕ ਵੀ ਘੱਲੇ ਜਿਨ੍ਹਾਂ ਨੇ ਉਹਨਾਂ ਪਰਿਵਾਰਾਂ ਨੂੰ ਉੱਥੋਂ ਜਿਹੜਾ ਉਹ ਵਹਿਣ ਦੇ ਵਿੱਚੋਂ ਜਿਹੜਾ ਉਹ ਬਚਾਇਆ, ਆਪਣੀ ਜਾਨ ਜਿਹੜੀ ਉਹ ਜੋਖਮ ਦੇ ਵਿੱਚ ਪਾ ਕੇ। ਧੰਨਵਾਦ ਕਰ ਰਹੇ ਨੇ ਉੱਥੋਂ ਦੇ ਲੋਕ, ਜੋ ਕਰਨਾ ਜਿਹੜਾ ਉਹ ਬਣਦਾ ਆ, ਪਰ ਜਦੋਂ ਜਰਨਲਾਈਜ਼ ਕੀਤਾ ਜਾਂਦਾ ਆ ਹਰ ਇੱਕ ਚੀਜ਼ਾਂ ਨੂੰ ਜਿਹੜਾ ਉਹ ਲੈ ਕੇ, ਤਾਂ ਉਦੋਂ ਫਿਰ ਸਥਿਤੀ ਜਿਹੜੀ ਉਹ ਮਾੜੀ ਆ, ਜਾਂ ਕਹਿ ਲਓ ਵੀ ਆਮ ਲੋਕਾਂ ਦੇ ਵਿੱਚ ਇੱਕ ਨਫ਼ਰਤ ਦੀ ਭਾਵਨਾ ਜਿਹੜੀ ਉਹ ਪੈਦਾ ਹੁੰਦੀ ਹੈ। ਪਰ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਇੱਕ ਦੂਜੇ ਨੂੰ ਕਰੀਬ ਜਿਹੜੀਆਂ ਉਹ ਲਿਆ ਦਿੰਦੀਆਂ ਆ, ਵੀ ਜਦੋਂ ਆਫਤ ਆਈ ਆ ਉਦੋਂ ਲੋਕ ਇੱਕ ਦੂਜੇ ਦੀ ਕਿੱਦਾਂ ਜਿਹੜੀ ਉਹ ਮਦਦ ਕਰਦੇ ਹੈਗੇ ਆ। ਸੋ ਕਰ ਕਾਊਂਟੀ ਦੇ ਵਿੱਚ ਅਜੇ ਵੀ ਜਿਹੜੇ ਵਿਕਟਮਸ ਆ ਉਹਨਾਂ ਦੀ ਸਰਚ ਦੀ ਜਿਹੜੀ ਆ ਉਹ ਗੱਲ ਚੱਲ ਰਹੀ ਆ। ਕ੍ਰਿਸਟੀ ਨਿਯਮ ਹੋਣਾ ਨੂੰ ਤਿੱਖੇ ਸਵਾਲਾਂ ਦਾ ਸਾਹਮਣਾ ਲਗਾਤਾਰ ਕਰਨਾ ਪੈ ਰਿਹਾ ਆ, ਇਸ ਕਰਕੇ ਜਿਹੜੀ ਫੀਮਾ ਨੂੰ ਜਿਹੜਾ ਉਹ ਲੈ ਕੇ ਉਹਨਾਂ ਨੇ ਬੀਤੇ ਦਿਨਾਂ 'ਚ ਇੰਟਰਵਿਊ ਦੌਰਾਨ ਕਿਹਾ ਵੀ ਫੀਮਾ ਨੇ ਉਸੇ ਤਰੀਕੇ ਦੇ ਨਾਲ ਹੀ ਕੰਮ ਕੀਤਾ ਜਿੱਦਾਂ ਟਰੰਪ ਹੋਣੀ ਚਾਹੁੰਦੇ ਨੇ।
ਸੋ 72 ਘੰਟੇ ਦਾ ਜਾਂ 2 ਦਿਨ ਦਾ ਜਿਹੜਾ ਡਿਲੇ ਹੋਣਾ ਸਰਚ ਐਂਡ ਰੈਸਕਿਊ ਆਪਰੇਸ਼ਨਸ ਦੇ ਵਿੱਚ, ਕੀ ਇੱਦਾਂ ਦੀ ਚੀਜ਼ ਜਿਹੜੀ ਉਹ ਲੋਕ ਚਾਹੁੰਦੇ ਨੇ ਵੀ ਉਹ ਹੋਵੇ, ਵੀ ਦੇਰੀ ਜਿਹੜੀ ਇਸ ਦੇ ਵਿੱਚ ਹੋਵੇ? ਜਦੋਂ ਜ਼ਰੂਰਤ ਆ ਉਦੋਂ ਜਦੋਂ ਉਹਨਾਂ ਨੂੰ ਮਦਦ ਜਿਹੜੀ ਉਹ ਨਾ ਜਿਹੜੀ ਉਹ ਮਿਲ ਸਕੇ। ਸੋ ਟਰੰਪ ਹੁਣਾਂ ਨੇ ਵੀ ਉੱਥੇ ਜਾ ਕੇ ਪਿੱਠ ਥਾਪੜੀ ਸੀਗੀ ਫਸਟ ਰਿਸਪੌਂਡਰਸ ਦੀ, ਸਾਰਿਆਂ ਦੀ, ਕਹਿੰਦੇ ਨਹੀਂ ਜੀ ਸਾਰਾ ਕੁਛ ਬਹੁਤ ਕੁਛ ਵਧੀਆ ਜਿਹੜਾ ਆ ਉਹ ਹੋਇਆ ਆ, ਜਿੱਦਾਂ ਅਲਰਟ ਕੀਤਾ ਜਾਣਾ ਚਾਹੀਦਾ ਸੀਗਾ ਜਾਂ ਜਿੱਦਾਂ ਇਹਨਾਂ ਨੇ ਕੰਮ ਕੀਤਾ ਹੈ ਬਹੁਤ ਵਧੀਆ ਜਿਹੜਾ ਉਹ ਕੀਤਾ। ਨੋ ਡਾਊਟ ਹੁਣ ਸਾਰਾ ਕੁਛ ਕਰ ਰਹੇ ਆ, ਪਰ ਸਿਚੁਏਸ਼ਨ ਉੱਥੇ ਬਣ ਜਾਂਦੀ ਹੈ ਹਰਜੋਤ ਸਿੰਘ ਜੀ ਵੀ ਆਉਣ ਤੋਂ ਪਹਿਲਾਂ, ਫਲੱਡ ਆਉਣ ਤੋਂ ਪਹਿਲਾਂ ਜਾਂ ਜਦੋਂ ਪਾਣੀ ਚੜ੍ਹ ਰਿਹਾ ਸੀ ਉਸ ਤੋਂ ਪਹਿਲਾਂ ਕਿੱਦਾਂ ਦੀ ਜਿਹੜੀਆਂ ਚੀਜ਼ਾਂ ਆ ਉਹ ਉੱਥੇ ਹੋ ਰਹੀਆਂ ਸੀਗੀਆਂ। ਸੋ ਕਰ ਕਾਊਂਟੀ ਦੇ ਜਿਹੜੇ ਕਮਿਸ਼ਨਰਸ ਆ ਉਹ ਇਸ ਟਾਈਮ ਦੱਸ ਰਹੇ ਆ ਵੀ ਅਸੀਂ ਦਿਨ ਰਾਤ ਲੱਗੇ ਹੋਏ ਆ ਵੀ ਲੋਕਾਂ ਨੂੰ ਜਿਹੜਾ ਆ ਉਹ ਮਦਦ ਕਰਨ ਦੇ ਲਈ। 36 ਫੁੱਟ ਪਾਣੀ ਹਰਜੋਤ ਸਿੰਘ ਜੀ ਚੜ੍ਹਨ ਦਾ ਮਤਲਬ ਆ ਵੀ 1 ਸੈਕਿੰਡ ਦੇ ਵਿੱਚ 1.5 ਮਿਲੀਅਨ ਗੈਲਨ ਪਾਣੀ ਜਿਹੜਾ ਉਹ ਫਲੋ ਕਰਨਾ। 1.5 ਮਿਲੀਅਨ ਗੈਲਨ 1 ਸੈਕਿੰਡ ਦੇ ਵਿੱਚ ਪਾਣੀ ਜਿਹੜਾ ਆ ਉਹ ਇੰਨੀ ਤੇਜ਼ ਰਫ਼ਤਾਰ ਦੇ ਨਾਲ ਪਾਣੀ ਜਿਹੜਾ ਉਹ ਆ ਰਿਹਾ ਸੀ। ਸੋ ਉਹਦੇ ਮੂਹਰੇ ਕੁਛ ਵੀ ਜਿਹੜਾ ਉਹ ਟਿਕਿਆ ਨਹੀਂ ਹੈਗਾ। ਸੋ ਫਲੱਡ ਦੀ ਜਿਹੜੀ ਵਾਰਨਿੰਗ ਆ ਮੰਡੇ ਨੂੰ ਕੁਛ ਇਲਾਕਿਆਂ ਦੇ ਵਿੱਚ ਕਰਵਿਲ ਦੇ ਜਿਹੜੇ ਟੈਕਸਸ ਹਿੱਲ ਕੰਟਰੀ ਦੇ ਵਿੱਚ ਹੋਰ ਦਿੱਤੀ ਗਈ ਆ, ਕਿਉਂਕਿ ਕਹਿੰਦੇ ਵੀ ਉੱਥੇ ਮੀਂਹ ਦੀ ਸੰਭਾਵਨਾ ਫੇਰ ਬਣ ਚੁੱਕੀ ਆ। ਤੇ ਜਦੋਂ ਇੱਕ ਵਾਰੀ ਹੜ੍ਹ ਆਏ ਹੋਣ ਤਾਂ ਪਾਣੀ ਨੂੰ ਰਾਹ ਜਿਹੜਾ ਉਹ ਬਣ ਜਾਂਦਾ ਹੈ ਤੇ ਪਾਣੀ ਮੁੜ ਉਸੇ ਰਾਹ ਥਾਣੀ ਦੁਬਾਰਾ ਵਹਿੰਦਾ ਹੈਗਾ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਇਸ ਟਾਈਮ ਉੱਥੇ ਲਗਾਤਾਰ ਜਿਹੜੀ ਬਣੀ ਹੋਈ ਆ। ਸੋ ਜਿੱਦਾਂ ਹੀ ਹੋਰ ਅਪਡੇਟਸ ਆਉਂਦੀਆਂ ਜਾਣਗੀਆਂ ਆਪਾਂ ਤੁਹਾਡੇ ਨਾਲ ਇਸ ਦੀ ਸਾਂਝ ਪਾਉਂਦੇ ਜਾਵਾਂਗੇ। ਇੱਕ ਬੜੀ ਮਾੜੀ ਖਬਰ ਆ ਰਹੀ ਆ ਵੀ ਫੌਜਾ ਸਿੰਘ ਜਿਹੜੇ ਆਪਣੇ ਦੜਾਕ ਬਜ਼ੁਰਗ ਸੀਗੇ 114 ਸਾਲਾਂ ਦੇ, ਉਹਨਾਂ ਦੀ ਅੱਜ ਮੌਤ ਹੋ ਗਈ। ਉਹ ਘਰ ਦੇ ਬਾਹਰ ਸੈਰ ਕਰਦੇ ਸੀ ਜਦੋਂ ਕਾਰ ਨੇ ਉਹਨਾਂ ਨੂੰ ਹਿੱਟ ਕੀਤਾ। ਸੋ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਜਿਹੜੀ ਮੌਤ ਹੋਈ ਹੈਗੀ ਆ। ਤੇ ਆਪਾਂ ਇੱਕ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਇਮੀਗ੍ਰੇਸ਼ਨ ਦੇ ਨਾਲ ਬਹੁਤ ਇੰਪੋਰਟੈਂਟ ਖਬਰਾਂ ਆ। ਕਿਸ ਤਰ੍ਹਾਂ ਜੋ ਅਨਡਾਕੂਮੈਂਟਡ ਲੋਕ ਆ ਖੇਤਾਂ 'ਚ ਕੰਮ ਕਰਦੇ ਆ, ਉਹਨਾਂ ਨੂੰ ਪਸ਼ੂਆਂ ਵਾਂਗ ਹੰਟ ਕੀਤਾ ਜਾ ਰਿਹਾ ਆ ਆਈਸ ਵੱਲੋਂ। ਉਹ ਤੁਹਾਡੇ ਨਾਲ ਅੱਜ ਇੱਕ ਰਿਪੋਰਟ ਸਾਂਝੀ ਕਰਾਂਗੇ ਜੋ ਗਾਰਡੀਅਨ, ਲਾਸ ਐਂਜਲਸ ਟਾਈਮ, ਗਾਰਡੀਅਨ ਮੈਗਜ਼ੀਨ, ਇਹਨਾਂ ਨੇ ਰਿਪੋਰਟਸ ਛਾਪੀ ਹੈ। ਜੀ, ਤੇ ਸੈਨ ਮਕੀਨ ਕਾਉਂਟੀ ਦੇ ਦੁਆਰਾ ਜਿਹੜੇ ਕੁਛ ਜਿਹੜੇ ਕਿਡਨੈਪਿੰਗ ਦੇ ਹੋਰ ਮਾਮਲਿਆਂ ਦੇ ਵਿੱਚ ਜਿਹੜੇ ਗ੍ਰਿਫਤਾਰ ਹੋਏ ਆ, ਉਹਦੇ ਬਾਰੇ ਵੀ ਤੁਹਾਡੇ ਨਾਲ ਜਿਹੜੀ ਉਹ ਗੱਲ ਕਰਾਂਗੇ। ਤੇ ਹਰਜੋਤ ਸਿੰਘ ਜੀ, ਫੌਜਾ ਸਿੰਘ ਜੀ ਦਾ ਦੱਸਦੇ ਜਾਈਏ, ਉਹਨਾਂ ਦੀ ਉਮਰ ਇਸ ਮੌਕੇ 114 ਸਾਲ ਜਿਹੜੀ ਉਹ ਦੱਸੀ ਜਾਂਦੀ ਸੀ। 80 ਸਾਲ ਤੋਂ ਬਾਅਦ ਦੀ ਉਮਰ ਦੇ ਵਿੱਚ ਜਾ ਕੇ ਇਹਨਾਂ ਨੇ ਆਪਣਾ ਭੱਜਣਾ ਇਸ ਤਰੀਕੇ ਦੇ ਨਾਲ ਸ਼ੁਰੂ ਕੀਤਾ ਸੀ। ਬ੍ਰਿਟੇਨ ਦੇ ਉੱਥੋਂ ਦੇ ਜਿਹੜੇ ਉਹ ਰਹਿਣ ਵਾਲੇ ਸੀਗੇ ਤੇ ਇਹ ਇੱਥੇ ਜਿਹੜੀ ਇਹ ਸਥਿਤੀ ਆ ਉੱਥੋਂ ਦੇ ਜਿਹੜੇ ਉਹ ਸੀਗੇ। ਤੇ ਜਿਹੜੀ ਮੌਤ ਆ ਹਰਜੋਤ ਸਿੰਘ ਜੀ, ਇਹ ਜਲੰਧਰ 'ਚ ਸੀਗੀ ਇਸ ਟਾਈਮ ਦੇ ਉੱਤੇ ਜਿੱਥੇ ਇਹਨਾਂ ਦੀ ਮੌਤ ਜੀ। ਹੋਈ ਆ। ਉੱਥੇ ਬਾਹਰ ਕੋਈ ਗੱਡੀ ਜਿਹੜੀ ਉਹਨਾਂ ਨੂੰ ਹਿੱਟ ਕਰਕੇ ਜਿਹੜੀ ਚਲੀ ਗਈ, ਹਸਪਤਾਲ ਦੇ ਵਿੱਚ ਲੈ ਕੇ ਗਏ ਪਰ ਉਹ ਸਰਵਾਈਵ ਜਿਹੜੀ ਉਹ ਨਹੀਂ ਕਰ ਸਕੇ। ਸੋ ਬਹੁਤ ਜ਼ਿਆਦੀਆਂ ਇਹਨਾਂ ਨੇ ਸੁਰਖੀਆਂ ਜਿਹੜੀਆਂ ਉਹ ਖੱਟੀਆਂ ਸੀਗੀਆਂ। ਓਲਡੈਸਟ ਫਲਾਈਂਗ ਸਿੱਖ, ਸੋ ਬਹੁਤ ਇੱਦਾਂ ਦੇ ਜਿਹੜੇ ਉਹਨਾਂ ਨੂੰ ਖਿਤਾਬ ਮਿਲੇ ਆ। ਇਹਨਾਂ ਨੂੰ ਦੇਖ ਕੇ ਬਹੁਤ ਨੌਜਵਾਨਾਂ ਤੋਂ ਲੈ ਕੇ ਬਜ਼ੁਰਗ ਬਹੁਤ ਜ਼ਿਆਦਾ ਇੰਸਪਾਇਰ ਹੁੰਦੇ ਰਹੇ ਆ। ਲੈਜੈਂਡਰੀ ਜਿਹੜੇ ਮੈਰਾਥਨ ਰਨਰ ਸਰਦਾਰ ਫੌਜਾ ਸਿੰਘ, ਉਹਨਾਂ ਦਾ ਜਿਹੜਾ ਦੇਹਾਂਤ ਹੋ ਗਿਆ 114 ਸਾਲ ਦੀ ਉਮਰ ਦੇ ਵਿੱਚ। ਤੇ ਹੁਣ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ 'ਚ ਮੁੜਦੇ ਆਪਾਂ ਵਾਪਸ। ਖਬਰਾਂ ਦਾ ਸਿਲਸਿਲਾ ਉਹ ਜਾਰੀ ਰਹੇਗਾ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਆ ਦੱਸਦੇ ਜਾਈਏ, ਜੋ ਵੀਕਐਂਡ ਦੇ ਉੱਤੇ ਇੱਕ ਸੈਨ ਮਕੀਨ ਕਾਉਂਟੀ ਨੇ ਜਿਹੜਾ ਆਪਰੇਸ਼ਨ ਕੀਤਾ, ਜਿਸ ਦੇ ਵਿੱਚ ਭਾਰਤੀ ਮੂਲ ਦੇ ਕਈ ਲੋਕ ਜਿਹੜੇ ਫੜੇ ਗਏ, ਜਿਹੜੇ ਭਾਰਤ ਦੇ ਵਿੱਚ ਵੀ ਜਿਹੜੇ ਕੁਝ ਭਗੌੜੇ ਸੀਗੇ, ਉਹਨਾਂ ਨੂੰ ਵੀ ਇਹਨਾਂ ਨੇ ਜਿਹੜਾ ਹਿਰਾਸਤ ਦੇ ਵਿੱਚ ਲਿਆ ਹੈਗਾ ਆ। ਸੋ ਇਹ ਜਿਹੜੇ ਸੈਨ ਮਕੀਨ ਕਾਉਂਟੀ ਸ਼ੈਰਿਫ ਆਫਿਸ ਦੇ ਜਿਹੜੇ ਐਗਨਟ ਯੂਨਿਟ ਦੇ ਦੁਆਰਾ ਉਹ ਸਟਾਕਟਨ ਪੁਲਿਸ ਡਿਪਾਰਟਮੈਂਟ ਦੀ ਸਵਾਟ ਟੀਮ, ਮੰਟੀਕਾ ਪੁਲਿਸ ਡਿਪਾਰਟਮੈਂਟ ਦੀ ਸਵਾਟ ਟੀਮ, ਸਟੈਨਿਸਲਾਸ ਕਾਉਂਟੀ ਸ਼ੈਰਿਫ ਆਫਿਸ ਦੀ ਸਵਾਟ ਟੀਮ, FBI ਦੀ ਸਵਾਟ ਟੀਮ ਨੇ 5 ਜਿਹੜੇ ਕੋਆਰਡੀਨੇਟਡ ਸਰਚ ਵਾਰੰਟਸ ਆ ਉਹ ਐਗਜ਼ੀਕਿਊਟ ਕੀਤੇ ਸੈਨ ਮਕੀਨ ਕਾਉਂਟੀ ਦੇ ਵਿੱਚ। ਤੇ ਜਿਹੜੇ ਗੈਂਗਸਟਰਸ ਕੁਛ ਜਿਹੜੇ PO ਉੱਥੋਂ ਦੱਸੇ ਜਾਂਦੇ ਨੇ ਭਾਰਤ ਤੋਂ ਭਗੌੜੇ ਆ, ਉਹਨਾਂ ਨੂੰ ਵੀ ਜਿਹੜਾ ਆ ਉਹ ਹਿਰਾਸਤ ਦੇ ਵਿੱਚ ਲਿਆ। ਕਹਿੰਦੇ ਵੀ ਕਿਡਨੈਪਿੰਗ ਤੇ ਟਾਰਚਰ ਦੀ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਦੇ ਨਾਮ ਆਏ ਆ। ਦਿਲਪ੍ਰੀਤ ਸਿੰਘ, ਅਰਸ਼ਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਵਿਸ਼ਾਲ, ਪਵਿੱਤਰ ਸਿੰਘ, ਗੁਰਤਾਜ ਸਿੰਘ, ਮਨਪ੍ਰੀਤ ਰੰਧਾਵਾ ਤੇ ਸਰਬਜੀਤ ਸਿੰਘ। ਸੋ ਕਈ ਤਰੀਕੇ ਦੇ ਇਹਨਾਂ ਦੇ ਕੋਲੋਂ ਹਥਿਆਰ ਤੇ ਨਗਦੀ ਜਿਹੜਾ ਆ ਉਹ ਹਾਸਲ ਜਿਹੜਾ ਉਹਨਾਂ ਨੂੰ ਬਰਾਮਦ ਹੋਇਆ ਆ, ਉਹਨਾਂ ਨੇ ਜ਼ਬਤ ਜਿਹੜਾ ਇਸ ਦੇ ਵਿੱਚ ਕੀਤਾ ਆ। ਤੇ ਹਰਜੋਤ ਸਿੰਘ ਜੀ, ਚਰਚਾ ਕਿਉਂਕਿ ਦੇਖੋ ਆਪਣੀ ਕਮਿਊਨਿਟੀ ਦੇ ਨਾਲ ਜੁੜੇ ਹੋਏ ਆ, ਕੁਝ ਕੁ ਲੋਕ ਇਦਾਂ ਦੇ ਵੀ ਦੱਸੇ ਜਾਂਦੇ ਆ ਜਿਹੜੇ ਪੰਥਕ ਸਫ਼ਿਆਂ 'ਚ ਵੀ ਜਿਹੜੇ ਉਹ ਫਿਰਦੇ ਰਹੇ ਆ। ਇਹ ਚੀਜ਼ ਆਪਾਂ ਬੜੇ ਚਿਰ ਤੋਂ ਕਹਿੰਦੇ ਆ ਰਹੇ ਵੀ ਭਾਰਤ ਦੇ ਦੁਆਰਾ ਜਿਹੜੀ ਘੁਸਪੈਠ ਆ ਕਈ ਤਰੀਕੇ ਦੇ ਨਾਲ ਜਿਹੜੀ ਉਹ ਕੀਤੀ ਗਈ ਆ। ਜਿਹੜੇ ਇਨਵਿਜ਼ੀਬਲ ਇਨਵੇਡਰਸ ਆ ਉਹਨਾਂ ਦੇ ਦੁਆਰਾ ਇਹ ਸਾਰਾ ਕੁਛ ਜਿਹੜਾ ਉਹ ਵੀ ਨਾਲ ਦੇ ਨਾਲ ਹੋ ਰਿਹਾ। ਸੋ ਬਹੁਤ ਸਾਰੀ ਜਿਹੜੀ ਕਮਿਊਨਿਟੀ ਆ ਉਹ ਇਸ ਐਂਗਲ ਤੋਂ ਵੀ ਇਸ ਨੂੰ ਜਿਹੜੀ ਉਹ ਦੇਖ ਰਹੀ ਆ ਵੀ ਇਹ ਲੱਗਦਾ ਆ ਵੀ ਇਹ ਕਿਤੇ ਨਾ ਕਿਸੇ ਤਰੀਕੇ ਦੇ ਨਾਲ ਘੁਸਪੈਠ ਵੀ ਜਿਹੜੀ ਉਹ ਕਰਾਈ ਕੀਤੀ ਜਾ ਸਕਦੀ ਆ। ਅਜਿਹੇ ਕ੍ਰਿਮੀਨਲਸ ਨੂੰ ਬਾਹਰ ਕੱਢਣਾ, ਇਹਦੇ ਵਿੱਚ ਤਾਂ ਜਿਹੜੇ ਅਮਰੀਕਨਸ ਆ ਉਹ ਹਮਾਇਤ ਹੀ ਜਿਹੜੇ ਉਹ ਰੱਖਦੇ ਨੇ ਵੀ ਜਿਹੜੇ ਕ੍ਰਾਈਮ ਕਰਦੇ ਨੇ ਵੀ ਉਹਨਾਂ ਦੀ ਕੋਈ ਇਸ ਦੇ ਵਿੱਚ ਜਗ੍ਹਾ ਨਹੀਂ ਹੈਗੀ। ਸੋ ਇਹ ਜਿਹੜੀ ਜਿਹੜੇ ਸੈਨ ਮਕੀਨ ਕਾਉਂਟੀ ਸ਼ੈਰਿਫ ਨੇ FBI ਦੇ ਨਾਲ ਮਿਲ ਕੇ ਤੇ ਉੱਥੋਂ ਦੀਆਂ ਸ਼ਹਿਰਾਂ ਦੀਆਂ ਲੋਕਲ ਪੁਲਿਸ ਡਿਪਾਰਟਮੈਂਟਸ ਨਾਲ ਮਿਲ ਕੇ ਇਸ ਇੱਕ ਵੱਡੇ ਆਪਰੇਸ਼ਨ ਨੂੰ ਜਿਹੜਾ ਉਹ ਅੰਜਾਮ ਦਿੱਤਾ। ਹਿੰਦੂ ਅਮਰੀਕਨ ਫਾਊਂਡੇਸ਼ਨ ਤੇ ਬਹੁਤ ਸਾਰੇ ਇੰਡੀਆ ਦੇ ਨਿਊਜ਼ਪੇਪਰ ਇਹਨੂੰ ਜਿਹੜਾ ਆ ਉਹ ਖਾਲਿਸਤਾਨ ਦੇ ਨਾਲ ਜੋੜ ਕੇ ਉਹਨਾਂ ਨੇ ਪੂਰਾ ਪ੍ਰਚਾਰ ਸ਼ੁਰੂ ਕੀਤਾ ਹੋਇਆ ਵੀ ਜੀ ਇਹ ਬੱਬਰ ਖਾਲਸਾ ਦੇ ਸੀ, ਜਦ ਕਿ ਹਰ ਇੱਕ ਸਿੱਖ, ਹਰ ਇੱਕ ਪੰਜਾਬੀ ਨੂੰ ਪਤਾ ਆ ਵੀ 1993 ਚ ਕਿਤੇ ਕੋਈ ਬੱਬਰ ਖਾਲਸਾ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਆਪਾਂ ਸਾਰਿਆਂ ਨੂੰ ਪਤਾ ਹੀ ਹੈਗਾ। ਸੋ ਬਦਨਾਮੀ ਕਰਨ ਚ ਪੂਰਾ ਉਹ ਕੋਸ਼ਿਸ਼ ਕਰਦੇ ਆ। ਉਹ ਇਸੇ ਕਰਕੇ ਆਪਾਂ ਵਾਰ-ਵਾਰ ਰੇਡੀਓ ਤੇ ਕਹਿੰਦੇ ਰਹਿੰਦੇ ਆ ਵੀ ਭਾਈ ਕੋਈ ਉਦਾਂ ਦਾ ਗਲਤ ਕੰਮ ਨਾ ਕਰੋ। ਜਦੋਂ ਇੱਕ ਦਸਤਾਰ ਵਾਲਾ ਬੰਦਾ ਫੜਿਆ ਜਾਂਦਾ ਹੈ ਤੇ ਫਿਰ ਉਹ ਬਦਨਾਮੀ ਸਾਰਿਆਂ ਦੀ ਹੁੰਦੀ ਆ, ਦਸਤਾਰ ਵਾਲਿਆਂ ਦੀ। ਸੋ ਜਿੰਨੇ ਫੜੇ ਗਏ ਆ, ਹਾਂ ਠੀਕ ਆ, ਇਹਨਾਂ ਦੇ ਚਾਰजेस ਲਾਏ ਗਏ ਆ। ਜਦੋਂ ਤੱਕ ਇਹਨਾਂ ਨੂੰ ਚਾਰਜ ਨਹੀਂ ਕੀਤਾ ਜਾਂਦਾ ਤਦ ਤੱਕ ਤਾਂ ਉਹ ਗਿਲਟੀ ਨਹੀਂ ਹੈਗੇ। ਪਰ ਇਹਨਾਂ ਦੀ ਜਿਹੜੀ ਬੇਲ ਆ ਉਹ ਹੀਅਰਿੰਗ ਜੁਲਾਈ 15 ਨੂੰ ਆ, ਜਾਣੀ ਕਿ ਉਹ ਕੱਲ ਨੂੰ ਆ 1:30 ਵਜੇ ਦੇ ਕਰੀਬ ਸਟਾਕਟਨ ਕੋਰਟ ਦੇ ਵਿੱਚ ਆ। ਕੁਛ ਕੁ ਜਾਣਿਆਂ ਦੀ ਬੇਲ ਹੈ ਨਹੀਂ, ਕੁਛ ਕੁ ਜਾਣਿਆਂ ਦੀ $3 ਮਿਲੀਅਨ ਤੱਕ ਵੀ ਜਿਹੜੀ ਬੇਲ ਆ ਉਹ ਰੱਖੀ ਗਈ ਹੈਗੀ। ਜੀ ਜੀ, ਅਗਲੀ ਖਬਰ ਆਪਾਂ ਚੱਲੀਏ ਉਹ ਆਈਸ ਦੇ ਨਾਲ ਤੇ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਆ। ਜੋ ਕੁਝ ਅੱਜ ਵਾਪਰ ਰਿਹਾ ਆ ਅੱਜ ਦੀ ਡੇਟ ਦੇ ਵਿੱਚ, ਉਹ ਜਦੋਂ ਟਰੰਪ ਹੁਣੀ ਪ੍ਰੈਜ਼ੀਡੈਂਟ ਬਣਨ ਵਾਲੇ ਸੀ ਜਾਂ ਬਣੇ ਆ, ਉਹਨਾਂ ਦੀਆਂ ਸਟੇਟਮੈਂਟਸ ਤੋਂ ਟੋਟਲ ਉਲਟ ਜਾ ਰਿਹਾ ਹੈਗਾ। ਉਹਨਾਂ ਨੇ ਇਹ ਕਿਹਾ ਸੀ ਵੀ ਜਿੰਨੇ ਵੀ ਕ੍ਰਿਮੀਨਲ ਆ ਉਹਨਾਂ ਨੂੰ ਫੜ ਕੇ ਮੈਂ ਡਿਪੋਰਟ ਕਰੂੰਗਾ। ਹਰ ਇੱਕ ਅਮਰੀਕਨ ਉਸ ਸਟੇਟਮੈਂਟ ਦੇ ਨਾਲ ਐਗਰੀ ਕਰਦਾ ਹੈਗਾ। ਹੁਣ ਜਿਹੜੇ ਲੋਕ ਦਸਾਂ ਨਹੁੰਾਂ ਦੀ ਕਮਾਈ ਮਿਹਨਤ ਕਰਕੇ ਖੇਤਾਂ 'ਚ ਕੰਸਟਰਕਸ਼ਨ ਦਾ, ਕਲੀਨ ਅਪ ਦਾ, ਰੈਸਟੋਰੈਂਟ ਦਾ ਕੰਮ ਕਰ ਰਹੇ ਆ, ਸੋ ਉਹਨਾਂ ਨੂੰ ਇਸ ਤਰ੍ਹਾਂ ਫੜਿਆ ਜਾ ਰਿਹਾ ਵੀ ਜਿੱਦਾਂ ਉਹ ਪਸ਼ੂ ਹੋਣ। ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖੀਆਂ, ਈਵਨ ਸਿਟੀਜ਼ਨ ਵੀ ਚੱਕੇ ਗਏ ਹੈਗੇ ਆ। ਬਹੁਤ ਸਾਰੇ ਆਪਣੇ ਪੰਜਾਬੀ ਵੀ ਕਈ ਮੈਂ ਦੇਖਦਾ ਬੜੇ ਖੁਸ਼ ਹੁੰਦੇ, ਨਹੀਂ ਜੀ ਮੇਕ ਅਮਰੀਕਾ ਗ੍ਰੇਟ ਅਗੇਨ, ਏਦਾਂ ਕਿਸੇ ਦੇ ਗਰੀਬ ਮਾਰ ਕਰਕੇ ਤੁਸੀਂ ਮੇਕ ਅਮਰੀਕਾ ਗ੍ਰੇਟ ਨਹੀਂ ਬਣਾ ਸਕਦੇ। ਜੇ ਤੁਸੀਂ ਉਹਨਾਂ ਸਾਰੇ ਹੀ ਲੋਕਾਂ ਨੂੰ ਬਾਹਰ ਕੱਢ ਦੋਗੇ ਤੇ ਤੁਸੀਂ ਦੇਖਿਓ ਵੀ ਰੈਸਟੋਰੈਂਟਾਂ ਦੇ ਕੀ ਤੁਹਾਡਾ ਜਿਹੜਾ ਫੂਡ ਦਾ ਖਰਚਾ ਆ, ਉਹ ਪ੍ਰਾਈਸਿਸ ਕਿੱਥੇ ਜਾਣਗੇ ਆ, ਕੰਸਟਰਕਸ਼ਨ ਦੀ ਪ੍ਰਾਈਸ ਕਿੱਥੇ ਜਾਊਗੀ, ਕਲੀਨ ਅਪ ਤੇ ਕਿੰਨੇ ਕੁ ਗੋਰੇ ਕੰਮ ਕਰਦੇ ਹੈਗੇ ਆ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ। ਅੱਜ ਲਾਸ ਐਂਜਲਸ ਟਾਈਮ ਨੇ ਕਾਫੀ ਜ਼ਿਆਦਾ ਯੂਨੀਵਰਸਿਟੀ ਆਫ ਲਾਸ ਐਂਜਲਸ ਦੇ ਨਾਲ ਰਲ ਕੇ ਡਾਟਾ ਜਾਰੀ ਕੀਤਾ ਆ
ਵੀ ਜਿਹੜਾ ਬਾਰ-ਬਾਰ ਬਦਨਾਮੀ ਕੀਤੀ ਜਾਂਦੀ ਆ ਵੀ ਜਿਹੜੇ ਲੋਕ ਇੱਥੇ ਇਲੀਗਲੀ ਆ ਗਏ ਉਹ ਵੈਲਫੇਅਰ ਲਈ ਜਾਂਦੇ ਆ। ਜਦ ਕਿ ਫਿਗਰਸ ਇਹ ਆ ਵੀ ਜਿਹੜੇ ਇੱਥੇ ਦੇ ਬੋਰਨ ਆ ਉਹ 54% ਹਾਊਸਹੋਲਡ ਜਿਹੜੇ ਆ ਉਹ ਵੈਲਫੇਅਰ ਦੇ ਉੱਤੇ ਆ। ਤੇ ਜਿਹੜੇ ਨਾਨ ਯੂਐਸ ਬੋਰਨ ਆ ਉਹ 39% ਆ। ਜਿੰਨੇ ਵੈਲਫੇਅਰ ਲੈਂਦੇ ਆ ਉਹਨਾਂ ਦਾ ਜਿਹੜਾ ਫਿਗਰਸ ਆਇਆ ਹੈਗਾ। ਸੋ ਇਸ ਇਹ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਦੀ ਸਟੱਡੀ ਹੈਗੀ ਆ। ਸੋ ਜਿਹੜੇ ਬਾਹਰਲੇ ਮੁਲਕਾਂ ਦੇ ਬੋਰਨ ਇੱਥੇ ਆਏ ਹੈਗੇ, ਚਾਹੇ ਲੀਗਲ ਆ ਚਾਹੇ ਇਲੀਗਲ ਆ, ਉਹ ਸਖਤ ਮਿਹਨਤ ਕਰਦੇ ਮੈਜੋਰਟੀ ਦੇ ਵਿੱਚ। ਉਹ ਆਪਾਂ ਸਾਰਿਆਂ ਨੂੰ ਪਤਾ ਹੀ ਆ, ਆਪਾਂ ਵੀ ਜਿੰਨੇ ਉਸੇ ਕੈਟਾਗਰੀ ਦੇ ਵਿੱਚ ਆਨੇ ਆ। ਪਰ ਸਭ ਤੋਂ ਵੱਡਾ ਜਿਹੜਾ ਇਸ ਵੇਲੇ ਖਤਰਾ ਹੁੰਦਾ ਜਾ ਰਿਹਾ ਵੀ ਉਹਨਾਂ ਲੋਕਾਂ ਨੂੰ ਅਰੈਸਟ ਕੀਤਾ ਜਾ ਰਿਹਾ ਜਿਨ੍ਹਾਂ ਦੀ ਸ਼ਕਲ ਦੇਖ ਕੇ, ਉਹਨਾਂ ਦਾ ਕਲਰ ਦੇਖ ਕੇ। ਸੋ ਉਹ ਇੱਕ ਰੇਸ਼ੀਅਲ ਪ੍ਰੋਫਾਈਲਿੰਗ ਹੋ ਰਹੀ ਹੈਗੀ ਆ। ਉਹ ਬਹੁਤ ਖਤਰਨਾਕ ਹੈਗੀ ਆ। ਇਹ ਅੱਜ ਲਾਸ ਐਂਜਲਸ ਟਾਈਮ ਨੇ ਆਰਟੀਕਲ ਜੋ ਛਾਪਿਆ ਹੈਗਾ, ਆਈਸ ਰੇਡਸ ਆਰ ਕਰੂਅਲ, ਵਟ ਸੋ ਇਜ਼ ਐਨ ਇਕੋਨਮੀ ਬਿਲਟ ਔਨ ਅਨਡਾਕੂਮੈਂਟਡ ਲੇਬਰ। ਅਨਡਾਕੂਮੈਂਟਡ ਜਿਹੜੇ ਲੇਬਰ ਆ ਉਹਨਾਂ ਨੇ ਬਹੁਤ ਵੱਡੀ ਇਕੋਨਮੀ ਬਣਾਈ ਆ ਅਮਰੀਕਾ ਦੀ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ। ਆਪਾਂ ਨੂੰ ਪਤਾ ਹੈ ਵੀ ਕਿੰਨੇ ਲੋਕ ਜਿਹੜੇ ਆ ਫਾਰਮਿੰਗ ਦੇ ਵਿੱਚ ਕੰਮ ਕਰਦੇ ਆ, ਤੇ ਜੇ ਨਾ ਹੋਣ ਤੇ ਫਾਰਮਿੰਗ ਜਿਹੜੀ ਆ ਉਹ ਆਲਮੋਸਟ ਡੈਡ ਹੋ ਜਾਣੀ ਆ। ਤੇ ਇੰਨਾ ਸਮਾਨ ਮਹਿੰਗਾ ਹੋ ਜਾਣਾ ਆ, ਲੋਕਾਂ ਦੇ ਉੱਤੇ ਬਹੁਤ ਬੁਰਾ ਜਿਹੜਾ ਉਹਦਾ ਅਸਰ ਆ ਉਹ ਪਊਗਾ। ਨਹੀਂ, ਬਿਲਕੁਲ। ਸੋ ਇਮੀਗ੍ਰੇਸ਼ਨ ਇਸ ਟਾਈਮ ਸਭ ਤੋਂ ਹੌਟ ਮੁੱਦਾ ਜਿਹੜਾ ਉਹ ਬਣ ਚੁੱਕਾ। ਖਾਸ ਕਰਕੇ ਜਿਹੜੇ ਹੁਣ ਆਈਸ ਦੀਆਂ ਰੇਡਸ ਦੇ ਕ੍ਰਿਟਿਕਸ ਆ, ਉਹ ਕਹਿੰਦੇ ਵੀ ਇਹ ਜਿਹੜੇ ਹਿਟਲਰ ਦੇ ਗਸਤਾਪੋ ਵਾਂਗੂ ਆ। ਕਹਿੰਦੇ ਵੀ ਇੱਕ ਫਰਕ ਆ ਉਹਨਾਂ 'ਚ, ਗਸਤਾਪੋ ਵਾਲੇ ਮੂੰਹ ਤੇ ਨਕਾਬ ਨਹੀਂ ਸੀ ਪਾਉਂਦੇ, ਇਹ ਜਿਹੜਾ ਮਾਸਕ ਪਾ ਕੇ ਕਰਦੇ ਆ। ਇਹ ਵੀ ਚੀਜ਼ ਦੇਖੀ ਗਈ ਵੀ ਕਿਸ ਤਰੀਕੇ ਦੇ ਨਾਲ ਨੇਬਰਹੁੱਡਸ ਦੇ ਵਿੱਚ ਦਰਜਨਾਂ ਦੇ ਦਰਜਨ ਜਿਹੜੇ ਲੋਕ ਨੇ, ਉਹ ਆਈ ਮੀਨ ਆਈਸ ਵਾਲੇ ਜਿਹੜੇ ਆ ਉਹ ਲੰਘ ਰਹੇ ਨੇ, ਤੇ ਕਹਿੰਦੇ ਲੋਕ ਕਹਿੰਦੇ ਵੀ ਸਾਨੂੰ ਜਾਣ-ਬੁੱਝ ਕੇ ਭੈਭੀਤ ਕੀਤਾ ਜਾ ਰਿਹਾ, ਵੀ ਡਰਾ ਆ ਜਿਹੜਾ ਉਹ ਜਾ ਰਿਹਾ ਆ। ਤੇ ਇਹ ਜਿਹੜੀ ਲੜਾਈ ਆ ਮੋਸਟਲੀ ਆਪਾਂ ਜਿਹੜਾ ਦੇਖਿਆ, ਚਲੋ ਆਪਾਂ ਕੈਲੀਫੋਰਨੀਆ 'ਚ ਰਹਿੰਦੇ, ਆਪਾਂ ਨੂੰ ਇੱਥੇ ਦੀਆਂ ਜ਼ਿਆਦੀਆਂ ਨਿਊਜ਼ ਦਾ ਜਿਹੜਾ ਉਹ ਪਤਾ ਲੱਗਦਾ, ਪਰ ਐਲਏ ਦੇ ਨਾਲ ਤਾਂ ਜਿਹੜਾ ਪੇਚਾ ਆ ਉਹ ਬਹੁਤ ਜ਼ਿਆਦਾ ਪਿਆ ਹੀ ਜਿਹੜਾ ਉਹ ਹੋਇਆ ਆ। ਹੁਣ ਕੀ ਕਰ ਰਹੇ ਨੇ ਕਈ ਲੋਕ, ਕਹਿੰਦੇ ਵੀ ਵੋਲੰਟੀਅਰਸ ਹੁਣ ਇਹਨਾਂ ਨੇ ਲਾ ਲਏ ਆ, ਆਪਣੇ ਨੈਟਵਰਕ ਜਿਹੜੇ ਉਹ ਬਣਾਏ ਆ, ਕੋਆਰਡੀਨੇਟ ਕਰ ਰਹੇ ਇੱਕ ਦੂਜੇ ਦੇ ਨਾਲ, ਵਰਕਸ਼ਾਪ ਲਾਈਆਂ ਜਾ ਰਹੀਆਂ ਨੋ ਯੋਰ ਰਾਈਟਸ ਦੀਆਂ, ਹੋਮ ਡੀਪੋਜ਼ ਨੂੰ ਮੋਨੀਟਰ ਜਿਹੜਾ ਉਹ ਕਰਨਾ ਜਿਹੜਾ ਉਹ ਸ਼ੁਰੂ ਕੀਤਾ ਜਾ ਰਿਹਾ ਆ। ਕਹਿੰਦੇ ਵੀ ਇਹ ਜਿਹੜੇ ਖਾਸ ਕਰਕੇ ਪ੍ਰੋਟੈਸਟ ਕਰਨ ਵਾਲੇ ਆ, ਇਹ ਹੁਣ ਲੌਂਗ ਟਰਮ ਬੈਟਲ ਦੇ ਲਈ ਆਪਣੇ ਆਪ ਨੂੰ ਤਿਆਰ ਜਿਹੜਾ ਉਹ ਕਰ ਰਹੇ, ਆਰਗੇਨਾਈਜ਼ ਜਿਹੜਾ ਆ ਉਹ ਕਰ ਰਹੇ ਆ। ਸੋ ਮਹੀਨਾ ਹੋਇਆ ਆ ਇਹ ਜਿਹੜੀ ਮਾਸ ਡੈਪੋਟੇਸ਼ਨਸ, ਫੈਡਰਲ ਇਮੀਗ੍ਰੇਸ਼ਨ ਰੇਡਸ ਆ, ਉਹਨਾਂ ਦਾ ਜਿਹੜਾ ਕਹਿ ਲਓ ਵੀ ਰੌਲਾ ਰੱਪਾ, ਤੇ ਜਿਹੜਾ ਇੱਕ ਐਲਏ ਦੇ ਇਲਾਕੇ ਦੇ ਵਿੱਚ ਉਸਨੇ ਵੱਡੀ ਜਿਹੜੀ ਚੀਜ਼ ਆ, ਇੱਕ ਤੜਥੱਲੀ ਜਿਹੜੀ ਉਹ ਮਚਾ ਦਿੱਤੀ। ਤੇ ਕਹਿੰਦੇ ਵੀ ਹੁਣ ਉਹੀ ਚੀਜ਼ ਇਸ ਨੂੰ ਟਰਾਂਸਫਾਰਮ ਕਰ ਰਹੀ ਹੈਗੀ ਆ। ਡੋਨਲਡ ਟਰੰਪ ਹੁਣਾਂ ਦਾ ਜਿਹੜਾ ਇਹ ਇਮੀਗ੍ਰੇਸ਼ਨ ਕ੍ਰੈਕਡਾਊਨ, ਉਸ ਦੇ ਵਿੱਚ ਇਹ ਚੀਜ਼ਾਂ ਸਾਹਮਣੇ ਆ। ਪਿਛਲੇ ਵੀਕ ਦੇ ਵਿੱਚ ਕਿਸ ਤਰੀਕੇ ਦੇ ਨਾਲ ਫਾਰਮਸ ਦੇ ਉੱਤੇ ਵੀ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਲੋਕਾਂ ਦੀ ਫੜੋ ਫੜਾਈ ਜਿਹੜੀ ਉਹ ਕੀਤੀ ਸੀ। ਫਿਰ ਇਹਨਾਂ ਦੇ ਸੋ ਕਾਲਡ ਐਗ ਜਿਹੜੇ ਸਕੱਤਰ ਆ, ਉਹਨਾਂ ਦੇ ਦੁਆਰਾ ਜਿਹੜਾ ਉਹ ਕਹਿਣਾ ਵੀ ਜਿਹੜੇ ਏਬਲ ਬੋਡੀ ਦਾ ਮੈਡੀਕੇਡ ਵਾਲੇ ਆ, ਵੀ ਉਹ ਆ ਕੇ ਜਿਹੜੇ ਇਹਨਾਂ ਫਾਰਮਰਸ ਦੀ ਥਾਂ ਦੇ ਉੱਤੇ ਕੰਮ ਕਰਨ। ਤੇ ਆਪਾਂ ਨੂੰ ਪਤਾ ਹੈ ਹਰਜੋਤ ਸਿੰਘ ਜੀ, ਵੀ ਇਹ ਲੋਕ ਉਸ ਕੰਮ ਦੇ ਉੱਤੇ ਲੱਗੇ ਤਾਂ ਕਿਉਂਕਿ ਇਹ ਜਿਹੜੇ ਆਲਰੇਡੀ ਆਟਾ ਦਾਲ ਸਕੀਮ ਤੇ ਆ, ਇਹ ਇੱਥੋਂ ਦੇ ਜਿਹੜੇ, ਜਿੱਦਾਂ ਤੁਸੀਂ ਦੱਸਿਆ ਵੀ ਇੰਨੇ ਪਰਸੈਂਟ ਲੋਕ ਜਿਹੜੇ ਆਲਰੇਡੀ ਜਿਹੜੇ ਅਮਰੀਕਾ ਦੇ ਇੱਥੋਂ ਦੇ ਆ, ਉਹ ਉਸ ਦੇ ਉੱਤੇ ਡਿਪੈਂਡੈਂਟ ਆ, ਉਹ ਕੰਮ ਕਰਕੇ ਹੀ ਨਹੀਂ ਰਾਜੀ। ਉਹ ਕੰਮ ਨਹੀਂ ਕਰਦੇ ਤੇ ਇਹ ਲੋਕ ਕੰਮ ਕਰ ਰਹੇ ਆ। ਜੇ ਉਹ ਕੰਮ ਕਰਦੇ ਹੋਣ ਤਾਂ ਕਿੱਦਾਂ ਜਿਹੜਾ ਉਹ ਕਰੋ। ਹੁਣ ਇੰਪਲੋਇਰ ਜਿਹੜਾ ਆ, ਉਹਨੂੰ ਤੁਸੀਂ ਕਹੋ ਵੀ ਇੱਥੋਂ ਵਾਲੇ ਨੂੰ ਜ਼ਿਆਦਾ ਦੇਣ। H1 ਕਿਉਂ ਚੱਲਦਾ ਹੈ ਹਰਜੋਤ ਸਿੰਘ ਜੀ? ਇਸ ਦੇ ਵਿੱਚ ਵੱਡੀ ਕਾਰਨ ਹੀ ਇਹ ਆ ਵੀ ਉਹ ਸਸਤੇ ਭਾਅ ਦੇ ਉੱਤੇ ਜਿਹੜਾ ਉਹਨਾਂ ਨੂੰ ਕੰਮ ਕਰਨ ਵਾਲਾ ਬੰਦਾ ਆ, ਉਸ ਦੇ ਵਿੱਚ ਮਿਲ ਜਾਂਦਾ ਆ। ਇਹ ਜਿੰਨੀਆਂ ਵੀ ਕੰਪਨੀਆਂ, ਜਿੰਨੇ ਵੀ ਇਹ ਸਾਰੇ ਜਾਣੇ, ਇਹਨਾਂ ਨੇ ਆਪਣੀ ਬਾਟਮ ਲਾਈਨ ਹਰਾ ਜਿਹੜਾ ਉਹ ਦੇਖਣੀ ਚਾਹੁੰਦੇ ਆ। ਉਹਨਾਂ ਨੂੰ ਇਸ ਦੇ ਵਿੱਚ ਜਿਹੜਾ ਕੋਈ ਬੜਾ ਫਰਕ ਨਹੀਂ ਪੈਂਦਾ। ਜੇ ਅੱਜ ਉਸੇ ਪ੍ਰਾਈਸ ਦੇ ਉੱਤੇ ਦੂਜੇ ਲੋਕ ਵੀ ਕੰਮ ਕਰ ਦੇਣ ਤੇ ਸ਼ਾਇਦ ਉਹ ਉਹਨਾਂ ਨੂੰ ਵੀ ਰੱਖ ਲੈਣ, ਪਰ ਉਹ ਕੰਮ ਕਰਨ ਜੋਗੇ ਹੁਣ ਰਹੇ ਨਹੀਂ, ਤੇ ਇਹਨਾਂ ਤੋਂ ਬਗੈਰ ਸਰਦਾ ਨਹੀਂ। ਤੇ ਇਹਨਾਂ ਦੇ ਨਾਲ ਹੁਣ ਜਿਹੜਾ ਇੱਕ ਹਿਸਾਬ ਦੇ ਨਾਲ ਕਈ ਲੋਕ ਤਾਂ ਇਹਨੂੰ ਇਨਹਿਊਮੇਨ ਜਿਹੜੀ ਸਥਿਤੀ ਆ ਉਹ ਦੱਸ ਰਹੇ ਆ। ਜਦੋਂ ਸ਼ੁਰੂਆਤ 'ਚ ਰੇਡਾਂ ਪੈਣੀਆਂ ਸ਼ੁਰੂ ਹੋਈਆਂ ਸੀ, ਲੋਕਾਂ ਨੇ ਕਿਹਾ ਵੀ ਕੰਮ ਤੇ ਨਹੀਂ ਜਾਂਦੇ, ਕੁਛ ਚਿਰ ਦੇ ਲਈ ਸ਼ਾਇਦ ਠੰਡ ਜਿਹੜੀ ਉਹ ਹੋ ਜੂਗੀ, ਵੀ ਠੰਡ ਪੈ ਜੂਗੀ, ਵੀ ਬਾਅਦ 'ਚ ਕੰਮ ਜਿਹੜਾ ਢਿੱਲਾ ਹੋ ਜੂਗਾ। ਪਰ ਉਹਨਾਂ ਨੂੰ ਨਹੀਂ ਸੀ ਪਤਾ ਵੀ ਇਹ ਕੰਮ ਹੋਰ ਵੀ ਜ਼ਿਆਦਾ ਤਿੱਖਾ ਤੇ ਹੋਰ ਵੀ ਜ਼ਿਆਦਾ ਸਖਤ ਜਿਹੜਾ ਉਹ ਹੋਣ ਜਾ ਰਿਹਾ ਆ। ਸੋ ਜਿਸ ਤਰੀਕੇ ਦੇ ਨਾਲ
ਰੇਡਸ ਜਿਹੜੀਆਂ ਉਹ ਪੈ ਰਹੀਆਂ ਆ, ਜਿਸ ਤਰੀਕੇ ਦੇ ਨਾਲ ਆਈਸ ਵਾਲੇ ਕਹਿ ਲਓ ਵੀ ਸ਼ਹਿਰਾਂ ਚੋਂ ਹੁਣ ਘੁੰਮ ਰਹੇ ਆ ਜਾਂ ਸਬ ਅਰਬਨ ਇਲਾਕਿਆਂ ਚੋਂ ਜਿਹੜਾ ਉਹ ਘੁੰਮ ਰਹੇ ਆ, ਲੋਕਾਂ ਦੇ ਮਨਾਂ ਦੇ ਵਿੱਚ ਡਰ ਜਿਹੜਾ ਉਹ ਬੈਠਣਾ ਸੁਭਾਵਕ ਜੀ ਜਿਹੜੀ ਉਹ ਗੱਲ ਆ। ਕਿੰਨਾ ਕੁ ਚਿਰ ਜਿਹੜਾ ਇਸ ਤਰੀਕੇ ਦੇ ਨਾਲ ਗੱਲ ਰਹੂਗੀ, ਇਹ ਦੇਖਣ ਵਾਲੀ ਗੱਲ ਆ। ਉਂਝ ਜੇ ਦੇਖਿਆ ਜਾਵੇ, ਕਹਿੰਦੇ ਵੀ ਇਮੀਗ੍ਰੇਸ਼ਨ ਦੇ ਉੱਤੇ ਜਿਹੜੀ ਸਪੋਰਟ ਆ ਉਹ ਜਿਹੜੀ ਘਟੀ ਹੈਗੀ ਆ ਟਰੰਪ ਹੁਣਾਂ ਦੇ ਲਈ। ਇਹ ਜਿਹੜੀਆਂ ਲੇਟੈਸਟ ਆਈਆਂ ਜਿਹੜੀਆਂ ਪੋਲਸ ਆ ਉਹ ਦੱਸਦੀਆਂ ਆ 35% ਹੁਣ ਜਿਹੜੇ ਅਮਰੀਕਨਸ, ਸਿਰਫ ਜਿਹੜੇ ਨਵੇਂ ਅਪਰੂਵਲ 'ਚ 35% ਜਿਹੜੇ ਅਮਰੀਕਨਸ ਆ ਉਹ ਟਰੰਪ ਹੁਣਾਂ ਦੀਆਂ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਅਪਰੂਵ ਕਰ ਰਹੇ ਆ ਤੇ 62% ਜਿਹੜੇ ਆ ਉਹ ਡਿਸਅਪਰੂਵ ਕਰ ਲਏ ਆ। ਸੋ ਨੈਗੇਟਿਵ ਦੇ ਵਿੱਚ 27% ਜਿਹੜੀ ਇਹਨਾਂ ਦੀ ਅਪਰੂਵਲ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਲੈ ਕੇ ਘਟੀ ਹੈਗੀ ਆ। ਤੇ ਰਾਸ਼ਟਰਪਤੀ ਟਰੰਪ ਦੇ ਓਵਰਆਲ ਜਿਹੜੀਆਂ ਅਪਰੂਵਲ ਰੇਟਿੰਗਸ ਆ ਉਹ ਠੀਕ ਚੱਲ ਰਹੀਆਂ ਆ। 44.7% ਅਮਰੀਕਨਸ ਜਿਹੜੇ ਉਹ ਟਰੰਪ ਹੁਣਾਂ ਦੇ ਓਵਰਆਲ ਕੰਮਕਾਜ ਨੂੰ ਜਿਹੜਾ ਉਹ ਠੀਕ ਮੰਨਦੇ ਨੇ ਤੇ 51% ਜਿਹੜਾ ਉਹ ਡਿਸਅਪਰੂਵ ਕਰਦੇ ਨੇ। ਅਜੇ ਵੀ ਮਤਲਬ ਮੈਜੋਰਟੀ ਦੇ ਵਿੱਚ ਡਿਸਅਪਰੂਵ ਹੀ ਕਰ ਰਹੇ ਆ। ਬਹੁਤ ਹੀ ਘੱਟ ਰਾਸ਼ਟਰਪਤੀ ਹੋਏ ਆ ਜਿਨ੍ਹਾਂ ਦੀ ਅਪਰੂਵਲ ਰੇਟਿੰਗ 50% ਤੋਂ ਜਿਹੜੀ ਉਹ ਉੱਤੇ ਹੋਵੇ। ਮਾਸ ਡੈਪੂਟੇਸ਼ਨ ਐਫਰਟਸ ਨੂੰ ਜਿਹੜਾ ਉਹ ਲੈ ਕੇ ਕੰਟਰੋਵਰਸ਼ੀਅਲ ਆਈਸ ਦੀਆਂ ਜਿਹੜੀਆਂ ਰੇਟਸ ਬਿਲੀਅਨਸ ਆਫ ਡਾਲਰ ਡਿਟੈਂਸ਼ਨ ਦੇ ਵਿੱਚ ਜਿਹੜਾ ਉਸ ਨੂੰ ਬਾਰਡਰ ਨੂੰ ਲੈ ਕੇ ਜਿਹੜਾ ਉਹ ਉਸ ਦੇ ਵਿੱਚ ਨਵੇਂ ਬਿੱਲ ਥਾਣੀ ਜਿਹੜਾ ਉਹ ਆਉਣਾ, ਉਹ ਹੁਣ ਇੱਕ ਵੱਡਾ ਜਿਹੜੀ ਉਹ ਚਿੰਤਾ ਬਣੀ ਆ। ਆਈਸ ਦਾ ਇੱਕ ਕਰਿੰਦਾ ਹਰਜੋਤ ਸਿੰਘ ਜੀ, ਇੱਕ ਜਿਹੜਾ ਅਧਿਕਾਰੀ ਉਸ ਨੂੰ ਗ੍ਰਿਫਤਾਰ ਕਰਨਾ ਪਿਆ। ਉਹਨੇ ਵੀ ਕਹਿੰਦੇ ਵੀ ਇਹ ਹੜਕੰਪ ਮਚਾਇਆ ਇੱਕ ਥਾਂ ਦੇ ਉੱਤੇ ਜਾ ਕੇ, ਬਾਰ ਦੇ ਵਿੱਚ ਜਾ ਕੇ ਲੜਾਈ ਵੀ ਕਰਦਾ ਸੀ ਤੇ ਪੈਗ ਪੁਗ ਲਾ ਕੇ ਜਿਹੜਾ ਉਹ ਜ਼ਿਆਦਾ ਹੀ ਫਿਰ ਬਾਹੂਬਲੀ ਬਣਨ ਦੀ ਜਿਹੜੀ ਉਹ ਕਹਿੰਦੇ ਵੀ ਉੱਥੇ ਕੋਸ਼ਿਸ਼ ਕਰ ਰਿਹਾ ਸੀ। ਇਵੈਂਚੁਅਲੀ ਜਿਹੜਾ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਆ। ਵਾਰੰਟਲੈਸ ਡਿਟੈਂਸ਼ਨਸ ਨੇ ਆਈਸ ਦਾ ਦੇਖਿਓ ਹਰਜੋਤ ਸਿੰਘ ਜੀ ਕਬਾੜਾ ਕਰਨਾ ਆ। ਇਹ ਇੰਨਾ ਚਿਰ ਇਹ ਚੀਜ਼ਾਂ ਜਿਹੜੀਆਂ ਇੱਥੇ ਚੱਲਣੀਆਂ ਨਹੀਂ ਆ। ਕੱਲ ਦੀ ਇੱਕ ਵੀਡੀਓ ਹੋਰ ਸਰਕੂਲੇਟ ਹੋ ਰਹੀ ਆ। ਆਈਸ ਵਾਲੇ ਸਵਾਟ ਵਾਲੇ ਜਿਹੜੇ ਉਤਰਦੇ ਆ ਤੇ ਸਭ ਤੋਂ ਪਹਿਲਾਂ ਪੱਤਰਕਾਰਾਂ ਵੱਲ ਨੂੰ ਬੰਦੂਕ ਜਿਹੜੀ ਉਹ ਕਰਦੇ ਆ ਤੇ ਕਹਿੰਦੇ ਵੀ ਤੁਸੀਂ ਇਸ ਤਰੀਕੇ ਦੇ ਨਾਲ ਸਾਨੂੰ ਜਿਹੜਾ ਉਹ ਨਾ ਕਰੋ, ਰਿਪੋਰਟ ਨਾ ਕਰੋ, ਤੁਸੀਂ ਵੀਡੀਓਜ਼ ਜਿਹੜੀਆਂ ਉਹ ਨਾ ਬਣਾਓ। ਹੋਮ ਡੀਪੋ ਦੀ ਤੇ ਇੱਕ ਫਾਰਮ ਦੀ ਰੇਡ ਦੀ ਜਿਹੜੀ ਵੀਡੀਓ ਬਣਾਉਣ ਵਾਲਾ ਇੱਕ ਅਮਰੀਕਨ ਸਿਟੀਜ਼ਨ, ਉਸ ਨੂੰ ਵੀ ਇਹਨਾਂ ਨੇ ਕਹਿ ਲਓ ਵੀ ਡਿਟੇਨ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕੀਤੀ ਸੀ, ਡਿਟੇਨ ਕੀਤਾ ਸੀ। ਫਿਰ ਡਿਟੇਨ ਕਰਨ ਤੋਂ ਬਾਅਦ ਹੁਣ ਉਹ ਬੰਦੇ ਨੇ ਲਾਸੂਟ ਕਰਤਾ ਇਹਨਾਂ ਦੇ ਉਲਟ, ਕਹਿੰਦਾ ਵੀ $1 ਮਿਲੀਅਨ ਦਾ ਹਰਜਾਨਾ ਜਿਹੜਾ ਤੁਸੀਂ ਮੈਨੂੰ ਦਿਓ ਵੀ ਤੁਸੀਂ ਮੇਰੇ ਰਾਈਟਸ ਦੀ ਜਿਹੜੀ ਇਸ ਦੇ ਵਿੱਚ ਉਲੰਘਣਾ ਕੀਤੀ ਆ। ਇਦਾਂ ਦੇ ਤੇ ਫਿਰ ਹਰਜੋਤ ਸਿੰਘ ਜੀ ਜੋ ਚੱਲ ਰਿਹਾ ਤੇ ਇਦਾਂ ਦਾ ਫਿਰ ਬਹੁਤ ਜ਼ਿਆਦਾ ਕੇਸਿਸ ਆ ਜਿਹੜੇ ਉਹ ਹੋਣਗੇ ਤਾਂ ਫਿਰ ਇਵੈਂਚੁਅਲੀ ਮਾਇਕ ਤੌਰ ਦੇ ਉੱਤੇ ਇਹ ਇਸ ਨੂੰ ਬੈਂਕਰਪਟ ਜਿਹੜੀ ਇਸ ਪੂਰੀ ਚੀਜ਼ ਇਸ ਦੇ ਜ਼ਰੀਏ ਜਿਹੜੀ ਉਹ ਹੋ ਸਕਦੀ ਆ ਤੇ ਇਵੈਂਚੁਅਲੀ ਮਨੀ ਕਿਹਦਾ ਜਾਣਾ ਆ? ਆਪਣੇ ਟੈਕਸ ਪੇਅਰਸ ਦਾ। ਸੋ ਗਾਰਡੀਅਨ ਮੈਗਜ਼ੀਨ ਨੇ ਰਿਪੋਰਟ ਛਾਪੀ ਆ, ਅੰਡਰ ਇਹਦਾ ਹੈਡਿੰਗ ਹੈਗਾ ਯੂਐਸ ਅਨਡਾਕੂਮੈਂਟਡ ਫਾਰਮ ਵਰਕਰਸ ਫੀਲ ਹੰਟਡ ਲਾਈਕ ਐਨੀਮਲਸ ਅਮਿਡ ਟਰੰਪਸ ਇਮੀਗ੍ਰੇਸ਼ਨ ਰੇਟਸ। ਸੋ ਕਹਿੰਦੇ ਭਈ 26 ਲੱਖ ਫਾਰਮ ਵਰਕਰਸ ਆ ਯੂਐਸ ਦੇ ਵਿੱਚ ਜੋ ਹਿਸਪੈਨਿਕ ਹੈਗੇ ਆ ਤੇ ਨਾਨ ਸਿਟੀਜ਼ਨ ਉਹ 40% ਹੈ। ਇਹ ਬਹੁਤ ਵੱਡਾ ਨੰਬਰ ਹੈਗਾ ਜੋ ਟਰੰਪ ਐਡਮਿਨਿਸਟ੍ਰੇਸ਼ਨ ਨੇ ਆਈਸ ਵਾਲਿਆਂ ਨੂੰ ਕੋਟਾ ਦਿੱਤਾ ਹੈ ਵੀ 3000 ਬੰਦਾ ਤੁਸੀਂ ਫੜਨਾ ਹੀ ਫੜਨਾ ਆ ਹਰ ਰੋਜ਼। ਤੇ ਉਸ ਨੂੰ ਲੈ ਕੇ ਜਿਹੜੀਆਂ ਰੇਡਸ ਆ ਉਹ ਖੇਤਾਂ ਵਿੱਚ ਵੀ ਮਾਰੀਆਂ ਜਾ ਰਹੀਆਂ, ਬਹੁਤ ਸਾਰੀਆਂ ਵੀਡੀਓਜ਼ ਆ ਰਹੀਆਂ ਹੈਗੀਆਂ। ਬੈਂਚਰਾ ਕਾਉਂਟੀ ਦੇ ਵਿੱਚ ਜਿੱਥੇ ਸਾਰਾ ਕੁਝ ਇਹ ਵਾਪਰਿਆ ਕਿਉਂਕਿ ਉੱਥੇ ਇੱਕ ਜੋ ਵੱਡਾ ਸਾਰਾ ਕੈਨਵਸ ਦੀ ਜਿਹੜੀ ਫਾਰਮਿੰਗ ਹੁੰਦੀ ਸੀ, 400 ਤੋਂ ਵੱਧ EMPLOYEE ਕੰਮ ਕਰਦੇ ਸੀ ਉੱਥੇ। ਦੁਨੀਆ ਦੀ ਸਭ ਤੋਂ ਵੱਡੀ ਉਹ ਜਿਹੜਾ ਕਹਿ ਸਕਦੇ ਆ ਭੰਗ ਉਗਾਈ ਜਾ ਰਹੀ ਸੀ ਉੱਥੇ, ਜਿਹੜੀ ਕੈਲੀਫੋਰਨੀਆ 'ਚ ਲੀਗਲ ਆ ਤੇ ਫੈਡਰਲ ਲੈਵਲ ਦੇ ਉੱਤੇ ਨਹੀਂ ਜੀ। ਸੋ ਉਹ ਤੋਂ ਬਾਅਦ ਬਹੁਤ ਸਾਰੇ ਜਿਹੜੇ ਫਾਰਮਰ ਡਰੇ ਹੋਏ ਹੈਗੇ ਆ, ਫਾਰਮ ਵਰਕਰਸ। ਤੇ ਇੱਕ ਬੰਦਾ ਕਹਿੰਦਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ, ਉਹ ਕਹਿੰਦਾ ਵੀ ਜੇ ਇੱਥੇ ਇਮੀਗ੍ਰੈਂਟ ਨਾ ਹੋਏ ਤੇ ਤੁਹਾਡੇ ਕੋਲ ਫੂਡ ਹੀ ਨਹੀਂ ਆਉਣਾ, ਤੁਹਾਡੇ ਘਰ ਨਹੀਂ ਬਣਨੇ, ਹੋਟਲ ਨਹੀਂ ਕੋਈ ਹੋਣਾ, ਕਲੀਨ ਅਪ ਨਹੀਂ ਹੋਣਾ, ਰੈਸਟੋਰੈਂਟਾਂ 'ਚ ਕੌਣ ਕੰਮ ਕਰੂਗਾ ਵਿਦਆਊਟ ਅਸ। ਕਹਿੰਦਾ ਫੂਡ ਇਜ਼ ਗੋਇੰਗ ਟੂ ਬੀ ਮੋਰ ਐਕਸਪੈਂਸਿਵ। ਕੋਵਿਡ ਦੇ ਦੌਰਾਨ ਉਹ ਕੰਮ ਕਰਦੇ ਰਹੇ, ਆਪਾਂ ਨੂੰ ਪਤਾ ਹੀ ਆ। ਵਾਈਲਡ ਫਾਇਰ ਦੇ ਵਿੱਚ ਲਾਸ ਐਂਜਲਸ ਏਰੀਏ ਦੇ ਵਿੱਚ ਕੰਮ ਕਰਦੇ ਰਹੇ। ਉਹ ਕਹਿੰਦੇ ਵੀ ਤੁਸੀਂ ਦੱਸੋ ਵੀ ਜਿੰਨੇ ਵੀ ਲੋਕ ਸੁਣਦੇ ਆ, 4 ਵਜੇ ਤੜਕੇ ਉੱਠ ਕੇ ਕਿਹੜਾ ਬੰਦਾ ਕੰਮ ਤੇ ਜਾਂਦਾ ਆ ਖੇਤਾਂ ਦੇ ਵਿੱਚ, ਤੇ 10 ਘੰਟੇ ਅਸੀਂ ਲਗਾਤਾਰ ਕੰਮ ਕਰਦੇ ਆ। ਵੀ ਆਰ ਨਾਟ ਕ੍ਰਿਮੀਨਲਸ, ਕਹਿੰਦੇ ਅਸੀਂ ਹਾਰਡ ਵਰਕਰ ਬੰਦੇ ਹੈਗੇ ਆ ਤਾਂ ਕਿ ਸਾਡੇ ਜਿਹੜੇ ਬੱਚਿਆਂ ਦੀ ਲਾਈਫ ਆ ਉਹ ਬੈਟਰ ਹੋ ਸਕੇ ਤੇ ਐਂਡ ਵੀ ਹੈਵ ਕੰਟਰੀਬਿਊਟਡ ਏ ਲੋਟ ਟੂ ਦਿਸ ਕੰਟਰੀ। ਸੋ ਇਹ ਇੱਕ ਇਸ਼ੂ ਹੁਣ ਵੱਡਾ ਬਣਦਾ ਜਾ ਰਿਹਾ ਆ ਵੀ
ਜਿਹੜੇ ਜਿਨ੍ਹਾਂ ਦਾ ਕੋਈ ਵੀ ਰੈਕਡ ਨਹੀਂ, ਕੋਈ ਕ੍ਰਿਮੀਨਲ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਐਕਟੀਵਿਟੀ, ਉਹਨਾਂ ਨੂੰ ਵੀ ਜਿਹੜਾ ਚੱਕਿਆ ਜਾ ਰਿਹਾ। ਜੀ, ਬਿਲਕੁਲ। ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਜਾਂਦੇ ਖਬਰ ਕਰਦੇ ਜਾਈਏ, ਗ੍ਰੈਂਡ ਕੈਨੀਅਨ ਦੁਨੀਆ ਦੇ ਜਿਹੜੇ 7 ਅਜੂਬਿਆਂ ਦੇ ਵਿੱਚੋਂ ਇੱਕ, ਉੱਥੇ ਇੱਕ ਲੌਜ ਸੀਗੀ ਗ੍ਰੈਂਡ ਕੈਨੀਅਨ ਲੌਜ। ਬੀਤੇ ਦਿਨਾਂ 'ਚ ਉੱਥੇ ਭਿਆਨਕ ਅੱਗ ਜਿਹੜੀ ਵਾਈਲਡ ਫਾਇਰਸ ਜਿਹੜੀ ਉਹ ਲੱਗੀ, ਜਿਸ ਕਰਕੇ ਉਹ ਵੀ ਲੌਜ ਇਸ ਦੀ ਚਪੇਟ ਦੇ ਵਿੱਚ ਆ ਗਈ ਆ। ਸੋ ਕਹਿੰਦੇ ਵੀ 50 ਤੋਂ ਜਿਹੜੀਆਂ 80 ਸਟਰਕਚਰਸ ਆ ਹੁਣ ਤੱਕ ਗ੍ਰੈਂਡ ਕੈਨੀਅਨ ਦੀ ਨਾਰਥ ਰਿਮ ਵਾਲੇ ਪਾਸੇ ਉਹ ਲੂਜ਼ ਕੀਤੀਆਂ ਜਿਹੜੀਆਂ ਉਹ ਜਾ ਚੁੱਕੀਆਂ ਆ। ਐਰੀਜ਼ੋਨਾ ਦੇ ਵਿੱਚ ਆਪਾਂ ਨੂੰ ਪਤਾ ਵੀ ਕਾਫੀ ਜ਼ਿਆਦਾ ਗਰਮੀ ਪੈਂਦੀ ਆ ਤੇ ਉੱਥੇ ਬਹੁਤ ਤੇਜ਼ੀ ਦੇ ਨਾਲ ਇਹ ਅੱਗ ਫੈਲ ਰਹੀ ਆ। ਨੈਸ਼ਨਲ ਪਾਰਕ ਸਰਵਿਸ ਨੇ ਜਿਹੜਾ ਉਹ ਦੱਸਿਆ 1937 ਦੇ ਵਿੱਚ ਪਹਿਲੀ ਵਾਰ ਇਹ ਜਿਹੜੀ ਨਾਰਥ ਰਿਮ ਦੇ ਉੱਤੇ ਗ੍ਰੈਂਡ ਕੈਨੀਅਨ ਨੈਸ਼ਨਲ ਪਾਰਕ ਦੇ ਵਿੱਚ ਇਹ ਲੌਜ ਜਿਹੜੀ ਉਹ ਖੁੱਲੀ ਸੀਗੀ। ਡਰੈਗਨ ਬਰਾਵੋ ਫਾਇਰ ਜਿਸ ਦਾ ਨਾਮ ਦੱਸਿਆ ਜਾਂਦਾ, ਹੁਣ ਤੱਕ 5000 ਏਕੜ ਦੇ ਵਿੱਚ ਉਹ ਫੈਲ ਚੁੱਕੀ ਆ। ਬਹੁਤ ਘੱਟ ਨਮੀ ਆ ਤੇ ਤੇਜ਼ ਹਵਾਵਾਂ ਦੇ ਕਰਕੇ ਇਹ ਅੱਗ ਲਗਾਤਾਰ ਫੈਲ ਰਹੀ ਆ ਤੇ ਉੱਥੇ ਗਰਮੀ ਅੱਤ ਦੀ ਜਿਹੜੀ ਉਹ ਪੈ ਚੁੱਕੀ ਆ। ਇੱਕ ਹੋਰ ਫਾਇਰ ਉੱਥੇ ਲੱਗੀ ਹੋਈ ਆ, ਵਾਈਟ ਸੇਜ ਫਾਇਰ, ਉਸ ਦੇ ਕਰਕੇ 50,000 ਏਕੜ ਹੁਣ ਤੱਕ ਸੜ ਚੁੱਕੇ ਆ ਤੇ ਇਹ ਵੀ ਗ੍ਰੈਂਡ ਕੈਨੀਅਨ ਦੇ ਨਾਰਥ ਰਿਮ ਨੂੰ ਖਤਰਾ ਜਿਹੜਾ ਉਹ ਬਣਿਆ ਪਿਆ ਹੈਗਾ ਆ। ਨੈਸ਼ਨਲ ਪਾਰਕ ਸਰਵਿਸ ਨੇ ਜਿਹੜਾ ਉਹ ਦੱਸਿਆ ਵੀ ਉਹਨਾਂ ਦੀ ਆਪਣੀ ਐਡਮਿਨਿਸਟ੍ਰੇਟਿਵ ਬਿਲਡਿੰਗ, ਵਿਜ਼ਟਰ ਬਿਲਡਿੰਗ ਜਿਹੜੀਆਂ ਉਹ ਆਲਰੇਡੀ ਲੂਜ਼ ਕਰ ਚੁੱਕੇ ਆ। 50 ਤੋਂ 80 ਜਿਹੜੇ ਸਟਰਕਚਰਸ ਆ, ਬਿਲਡਿੰਗ ਆ, ਉਹ ਸੜ ਕੇ ਸਵਾਹ ਹੋ ਚੁੱਕੇ ਆ। ਕਹਿੰਦੇ ਵੀ ਜਦੋਂ ਅੱਗ ਲੱਗਦੀ ਆ ਉਸ ਤੋਂ ਬਾਅਦ 'ਚ ਜਿਹੜੀ ਇੱਕ ਕਲੋਰੀਨ ਗੈਸ ਆ ਉਹ ਲੋਵਰ ਐਲੀਵੇਸ਼ਨਸ ਦੇ ਵਿੱਚ ਇਨਰ ਕੈਨੀਅਨ 'ਚ ਉਹ ਸੈਟਲ ਕਰ ਜਾਂਦੀ ਆ, ਜਿਹਦੇ ਕਰਕੇ ਉੱਥੇ ਰਹਿਣ ਵਾਲੇ ਲੋਕਾਂ ਦੇ ਲਈ, ਜੇ ਕੋਈ ਉੱਥੇ ਹੈਗਾ ਆ ਤੇ ਜਾਂ ਜੰਗਲੀ ਜਾਨਵਰ ਵੀ ਆ, ਉਹਨਾਂ ਦੇ ਲਈ ਇੱਕ ਹੈਲਥ ਰਿਸਕ ਬਣ ਜਾਂਦਾ ਆ। ਇਸ ਸੀਜ਼ਨ ਦੇ ਲਈ ਆਲਰੇਡੀ ਉਹਨਾਂ ਨੇ ਸਾਰਾ ਕੁਛ ਨਾਰਥ ਰਿਮ ਵਾਲੇ ਪਾਸੇ ਬੰਦ ਜਿਹੜਾ ਉਹ ਕਰ ਦਿੱਤਾ ਹੈ। ਸੋ ਗ੍ਰੈਂਡ ਕੈਨੀਅਨ ਦੇ ਵਿੱਚ ਜੇ ਕੋਈ ਸੋਚ ਰਿਹਾ ਸੀਗਾ ਵੀ ਘੁੰਮਣ ਫਿਰਨ ਦੇ ਲਈ ਜਾਣਾ ਆ, ਜਾਂ ਜਿਨ੍ਹਾਂ ਨੇ ਪਲਾਨਸ ਬਣਾਏ ਹੋਏ ਸੀਗੇ ਜਾਣ ਦੇ ਲਈ ਨਾਰਥ ਰਿਮ ਵਾਲੇ ਪਾਸੇ, ਉਹਨਾਂ ਨੂੰ ਉਹ ਹੁਣ ਚੇਂਜ ਕਰਨੇ ਜਿਹੜੇ ਉਹ ਪੈਣਗੇ, ਕਿਉਂਕਿ ਅੱਗ ਦੇ ਨਾਲ ਵਾਈਲਡ ਫਾਇਰਸ ਦੇ ਕਰਕੇ ਉੱਥੇ ਸਾਰਾ ਕੁਛ ਖਤਮ ਜਿਹੜਾ ਉਹ ਹੋ ਚੁੱਕਾ ਆ। ਐਰੀਜ਼ੋਨਾ ਦੇ ਜਿਹੜੇ ਗਵਰਨਰ ਕੇਟੀ ਹੌਬਸ ਆ, ਉਹਨਾਂ ਨੇ ਵੀ ਅਫਸੋਸ ਜ਼ਾਹਰ ਕੀਤਾ ਵੀ ਇੱਕ ਜਿਹੜਾ ਹਿਸਟੋਰਿਕ ਲੈਂਡਮਾਰਕ ਸੀਗਾ ਗ੍ਰੈਂਡ ਕੈਨੀਅਨ ਲੌਜ, ਉਸ ਦੀ ਜਿਹੜੀ ਡਿਸਟਰਕਸ਼ਨ ਜਿਹੜੀ ਉਹ ਹੋਈ ਆ, ਕਹਿੰਦੇ ਵੀ ਇਹ ਡੈਵਸਟੇਟਿੰਗ ਆ ਤੇ ਇਹ ਡੈਮੇਜ ਜਿਹੜੇ ਐਰੀਜ਼ੋਨਾ ਦੇ ਸਭ ਤੋਂ ਚੈਰਿਸ਼ਡ ਲੈਂਡਮਾਰਕ ਦੇ ਉੱਤੇ ਇਹ ਵਾਪਰਿਆ ਹੈ। ਇੰਡੀਆ ਦੀ ਇੱਕ ਟੀਮ USA ਦੇ ਵਿੱਚ ਪਹੁੰਚੀ ਹੋਈ ਆ। 4 ਦਿਨ ਲਗਾਤਾਰ ਉਹ ਟ੍ਰੇਡ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਆ। ਰਜੇਸ਼ ਅਗਰਵਾਲ, ਸੈਕਟਰੀ ਆਫ ਡਿਪਾਰਟਮੈਂਟ ਆਫ ਕਮਰਸ, ਉਹ ਬੁੱਧਵਾਰ ਨੂੰ ਇੱਥੇ ਪਹੁੰਚ ਰਹੇ ਹੈਗੇ ਆ। ਸੋ ਇੰਡੀਅਨ ਟੀਮ ਨੂੰ ਡਿਸਾਈਡ ਕਰਨਾ ਪੈਣਾ ਅਗਸਤ ਪਹਿਲੀ ਤੋਂ ਪਹਿਲਾਂ ਕਿਸ ਤਰ੍ਹਾਂ ਉਹ ਅਮਰੀਕਾ ਦੇ ਨਾਲ ਟ੍ਰੇਡ ਦੇ ਵਿੱਚ ਡੀਲ ਬਣਾਉਂਦੇ ਹੈਗੇ ਆ। ਬਹੁਤ ਸਾਰੇ ਜਿਹੜੇ ਮੁੱਦੇ ਹੈਗੇ ਆ, ਖਾਸ ਕਰਕੇ ਐਗਰੀਕਲਚਰ ਨੂੰ ਲੈ ਕੇ, ਜਿਹਦੇ ਉੱਤੇ ਫਾਰਮਰਸ ਨੂੰ ਬਹੁਤ ਵੱਡਾ ਅਸਰ ਪੈਣ ਜਾ ਰਿਹਾ ਆ। ਉਹ ਐਗਰੀਕਲਚਰ ਤੇ ਡੇਅਰੀ ਪ੍ਰੋਡਕਟਸ, ਉਹ ਤੇ ਸਟੀਲ, ਇਹ ਮੇਨ ਇਸ਼ੂ ਹੈਗੇ ਆ। ਫਾਰਮ, ਡੇਅਰੀ ਪ੍ਰੋਡਕਟਸ, ਆਟੋਮੋਬਾਈਲ ਤੇ ਸਟੀਲ। ਸੋ ਕਿਸ ਤਰ੍ਹਾਂ ਇਹ ਟੀਮ ਨੈਗੋਸ਼ੀਏਟ ਕਰਦੀ ਆ, ਕਿਸ ਤਰ੍ਹਾਂ ਅਮਰੀਕਾ ਨੂੰ ਫਾਇਦਾ ਹੁੰਦਾ ਹੈ, ਕਿਸ ਤਰ੍ਹਾਂ ਪੰਜਾਬ ਵਾਸਤੇ ਫਾਰਮਰਸ ਦਾ ਨੁਕਸਾਨ ਹੁੰਦਾ ਹੈ, ਇਹ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਊਗਾ। ਜੀ, ਸੋ ਇੱਥੇ ਹੀ ਜਿਹੜਾ ਹਰਜੋਤ ਸਿੰਘ ਜੀ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਨਿੱਘੀ ਕੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। US